9114। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਹੀ ਆਪਰੇਸ਼ਨ ਹਾਰਡਵਾਲ ਦੇ ਤਹਿਤ ਬਹੁਤ ਵੱਡੀ ਗਿਣਤੀ ਦੇ ਵਿੱਚ ਗੈਂਗ ਜਿਹੜੇ ਆ ਉਹ ਫੜੇ ਗਏ ਆ। ਸੋ ਬਹੁਤ ਸਾਰੀਆਂ ਜਿਹੜੀਆਂ ਹੁਣ ਪਰਤਾਂ ਖੁੱਲ ਰਹੀਆਂ, ਕਿਸ ਤਰ੍ਹਾਂ ਭਾਰਤ ਸਰਕਾਰ ਉਹਨਾਂ ਨਾਲ ਕਨੈਕਟਡ ਆ। ਸੋ ਅੱਜ ਆਪਾਂ 3-4 ਕਾਫੀ ਇੰਪੋਰਟੈਂਟ ਖਬਰਾਂ ਸਾਂਝੀਆਂ ਕਰਨੀਆਂ ਆ। ਇੱਕ ਤਾਂ ਇਹ ਆ ਵੀ ਮੋਦੀ ਦਾ, ਗੈਂਗਸ ਦਾ ਤੇ ਵੈਨਕੂਵਰ ਗੁਰਦੁਆਰੇ ਦਾ ਕੀ ਕਨੈਕਸ਼ਨ ਆ। ਦੂਜਾ, ਜਿਹੜੀ ਅਮਰੀਕਾ ਦੀ FBI ਆ, ਉਹ ਕਿਹੜੇ ਕਾਨੂੰਨਾਂ ਦੇ ਤਹਿਤ ਲਾਰੈਂਸ ਬਿਸ਼ਨੋਈ ਨੂੰ ਤੇ ਜਿਹੜਾ ਪੁਲਿਸ ਅਫਸਰ ਸੀ ਪੰਜਾਬ ਦਾ, ਜਿਹਨ $4 ਲੱਖ ਲੋਕਾਂ ਤੋਂ ਜਿਹੜਾ ਵਸੂਲਣ ਦੀ ਜਿਹਦੇ ਤੇ ਚਾਰਜਸ ਲੱਗੇ ਆ, ਉਹਨੂੰ ਕਿਸ ਤਰ੍ਹਾਂ ਲੈ ਕੇ ਆਊਗੇ। ਤੇ ਸਿੱਖ ਜਥੇਬੰਦੀਆਂ, ਸਿੱਖ ਗੁਰੂ ਘਰ ਕਮੇਟੀਆਂ ਤੇ ਹੋਰ ਕਬੱਡੀ ਕਮੇਟੀਆਂ ਜਾਂ ਹੋਰ ਹਜੇ ਤੱਕ ਵੀ ਗੈਂਗਸਟਰਾਂ ਨੂੰ ਕਈਆਂ ਨੇ ਪੈਸੇ ਦੇ ਦਿੱਤੇ, ਹਜੇ ਵੀ ਕਿਉਂ ਚੁੱਪ ਆ। ਇਹਨਾਂ ਇਸ਼ੂਜ਼ ਦੇ ਉੱਤੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਜੋ ਕੁਝ ਅਮਰੀਕਾ ਦੇ ਵਿੱਚ ਵਾਪਰ ਰਿਹਾ ਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤੇ ਅੱਜ ਦੀ ਮੇਨ ਖਬਰ ਰਾਜਕਰਮੀਰ ਸਿੰਘ ਜੀ ਇਹ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸਾਈਨ ਤੋਂ ਬਿਨਾਂ ਹੀ ਕਹਿੰਦੇ ਵੀ ਜਿਹੜਾ ਹਾਊਸਿੰਗ ਬਿੱਲ ਆ ਉਹ ਲਾਅ ਬਣ ਸਕਦਾ ਆ। ਟਰੰਪ ਸੇਜ਼ ਹੀ ਵੋਂਟ ਸਾਈਨ ਹਾਊਸਿੰਗ ਬਿੱਲ which would become law automatically। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਕਹਿ ਦਿੱਤਾ ਵੀ ਮੈਂ ਸਾਈਨ ਤਾਂ ਨਹੀਂ ਕਰਨੇ ਇਹਦੇ ਉੱਤੇ, ਕਿਉਂਕਿ ਉਹਨਾਂ ਦਾ ਜਿਹੜੇ ਕੰਟਰੋਵਰਸ਼ੀਅਲ ਇਲੈਕਸ਼ਨ ਮੇਜਰਸ ਜਿਹਨੂੰ ਸੇਵ ਅਮਰੀਕਾ ਐਕਟ ਕਰਕੇ ਕਿਹਾ ਜਾ ਰਿਹਾ ਹੈ, ਉਹਦੇ ਤੇ ਸਾਈਨ ਨਹੀਂ ਕਰ ਰਿਹਾ। ਉਹਦਾ ਸਾਥ ਨਹੀਂ ਦੇ ਰਿਹਾ ਟਰੰਪ ਉਹਨਾਂ ਦਾ। ਡੈਮੋਕ੍ਰੇਟ, ਕੱਲੇ ਡੈਮੋਕ੍ਰੇਟ ਨਹੀਂ, ਈਵਨ ਰਿਪਬਲਿਕਨ ਵੀ ਸਾਥ ਨਹੀਂ ਦੇ ਰਹੇ। ਹਾਊਸਿੰਗ ਅਫੋਰਡੇਬਿਲਟੀ ਇਸ ਟਾਈਮ ਬਹੁਤ ਹਾਰਡ ਆ। ਆਪਾਂ ਸਾਰਿਆਂ ਨੂੰ ਪਤਾ ਆ ਅਮਰੀਕਾ ਦੇ ਵਿੱਚ ਕਿਸੇ ਨੇ ਘਰ ਖਰੀਦਣਾ ਹੋਵੇ ਬਹੁਤ ਔਖਾ ਆ। ਕਈ ਏਰੀਆ ਦੇ ਵਿੱਚ ਤਾਂ ਸੋਚ ਹੀ ਨਹੀਂ ਸਕਦੇ ਬੰਦੇ ਵੀ ਘਰ ਖਰੀਦ ਸਕਦੇ ਆ ਕਿ ਨਹੀਂ। ਪਰ ਟਰੰਪ ਉਹਨਾਂ ਨੇ ਇਸ ਬਿੱਲ ਨੂੰ ਆਪਣੇ ਸੇਵ ਅਮਰੀਕਾ ਬਿੱਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਕਹਿੰਦੇ ਸਾਈਨ ਨਹੀਂ ਕਰਨੇ। ਪਰ ਇਹ ਪਤਾ ਚੱਲ ਰਿਹਾ ਵੀ ਇਹ ਬਿੱਲ ਉਹਨਾਂ ਦੇ ਸਾਈਨ ਤੋਂ ਬਿਨਾਂ ਵੀ ਜਿਹੜਾ ਬਿੱਲ ਆ ਇਹ ਬਣ ਸਕਦਾ ਹੈਗਾ। ਬਹੁਤ ਘੱਟ ਚਾਂਸ ਆ ਵੀ ਬਾਈਪਾਰਟੀਜ਼ਨ ਕੋਈ ਚੀਜ਼ ਪਾਸ ਹੋਵੇ। ਤੇ ਟਰੰਪ ਉਹਨਾਂ ਨੇ ਆਪਣੀ ਉਹ ਗੱਲ ਸੱਚ ਕਹਿ ਦਿਖਾਈ ਆ ਜੋ ਕਹਿੰਦੇ ਸੀਗੇ ਵੀ ਮੈਨੂੰ ਅਮਰੀਕੀ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ, ਉਹਨਾਂ ਦੀ ਅਫੋਰਡੇਬਿਲਟੀ ਦੇ ਨਾਲ, ਉਹਨਾਂ ਦੀ ਇਕਨੋਮਿਕ ਸਿਚੁਏਸ਼ਨ ਦੇ ਨਾਲ। ਤੇ ਇਹ ਬਿੱਲ ਨਾ ਸਾਈਨ ਕਰਕੇ ਐਗਜ਼ੈਕਟਲੀ ਉਹੀ ਚੀਜ਼ ਜਿਹੜੀ ਉਹ ਕਰਕੇ ਦਿਖਾ ਰਹੇ ਹੈਗੇ ਆ। ਸੋ ਲੋਕਾਂ ਨੂੰ, ਕਈਆਂ ਨੂੰ ਗੁੱਸਾ ਤਾਂ ਜਿਹੜਾ ਲੱਗੂਗਾ ਵੀ ਯਾਰ ਇੱਦਾਂ ਕਿੱਦਾਂ ਵੀ ਉਹ ਦੂਜੇ ਪਾਸੇ ਇਹ ਦੋਨਾਂ ਨੂੰ ਆਪਸ ਦੇ ਵਿੱਚ ਜਿਹੜਾ ਉਹ ਜੋੜ ਰਹੇ ਆ। ਦੂਜੇ ਪਾਸੇ ਟਰੰਪ ਹੁਣੀ ਜਿਹੜਾ ਸੇਵ ਐਕਟ ਹੈਗਾ, ਸੇਵ ਅਮਰੀਕਾ ਐਕਟ ਆ, ਉਹਦੇ ਤਹਿਤ ਉਹਨਾਂ ਦਾ ਜਿਹੜਾ ਅਸਲੀ ਮੁੱਦਾ ਆ ਉਹ ਵੀ ਨਾਲ ਦੇ ਨਾਲ ਨਿਕਲ ਗਿਆ। ਕਹਿੰਦੇ ਵੀ ਆਪਾਂ ਇੰਨੀ ਕੁ ਜ਼ਿਆਦਾ ਔਖੀ ਕਰ ਦੇਣੀ ਆ ਵੋਟਿੰਗ ਵੀ, ਅਗਲੇ 50 ਸਾਲ ਤੱਕ ਸਾਨੂੰ ਕੋਈ ਵੀ ਹਰਾ ਨਹੀਂ ਸਕੂਗਾ ਵੀ ਦੂਜੇ ਲੋਕ ਜਿਹੜੀ ਉਹ ਵੋਟ ਨਾ ਪਾ ਸਕਣ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਆ, ਸੋ ਬਾਈਪਾਰਟੀਜ਼ਨ ਹਾਊਸਿੰਗ ਬਿੱਲ ਜਿਹੜਾ ਕਿ ਬਹੁਤ ਹੀ ਵੱਡੀ ਮੈਜੋਰਟੀ ਦੇ ਨਾਲ ਪਾਸ ਹੋਇਆ, ਉਸ ਦੇ ਉੱਤੇ ਸਾਈਨ ਕਰਨ ਤੋਂ ਇਨਕਾਰੀ ਜਿਹੜੇ ਉਹ ਹੋ ਚੁੱਕੇ ਹੈਗੇ ਆ। US ਦਾ ਸੰਵਿਧਾਨ ਕਹਿੰਦਾ ਵੀ ਜੇ ਪ੍ਰੈਜ਼ੀਡੈਂਟ ਬਿੱਲ 10 ਦਿਨਾਂ ਦੇ ਵਿੱਚ ਰਿਸੀਵ ਕਰਨ ਦੇ ਵਿੱਚ ਉਹ ਰਿਟਰਨ ਨਹੀਂ ਕਰਦੇ ਤਾਂ ਉਹ ਫਿਰ ਆਟੋਮੈਟਿਕਲੀ ਲਾ ਬਣ ਜਾਊਗਾ, ਅਨਲੈਸ ਇਹ ਵੀਟੋ ਕਰ ਦਿੰਦੇ ਆ ਉਸਨੂੰ। ਉਹ ਇੱਕ ਡਿਫਰੈਂਟ ਸਟੋਰੀ ਜਿਹੜੀ ਉਹ ਹੋਊਗੀ। ਵੀਟੋ ਦੇ ਨਾਲ ਫਿਰ ਉਸ ਵੀਟੋ ਨੂੰ ਹਟਾਉਣ ਦੇ ਲਈ ਸੰਵਿਧਾਨ ਦੇ ਵਿੱਚ ਵੱਖੋ ਵੱਖਰੇ ਜਿਹੜੀਆਂ ਮੱਦਾਂ ਆ ਉਹ ਉਹਨਾਂ ਨੇ ਰੱਖੀਆਂ ਹੈਗੀਆਂ ਆ। ਵੀ ਵਾਈਟ ਹਾਊਸ ਨੂੰ ਪੁੱਛਿਆ ਗਿਆ ਵੀ ਕੀ ਟਰੰਪ ਹੁਣੀ ਵੀਟੋ ਕਰਨਗੇ, ਤਾਂ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਉਹ ਸਾਈਨ ਨਹੀਂ ਕਰਨਗੇ ਇਸ ਦੇ ਉੱਤੇ। ਸੋ ਇਹ ਨਾ ਵੀਟੋ ਕਰ ਰਹੇ ਆ ਤੇ ਨਾ ਇਹ ਸਾਈਨ ਕਰ ਰਹੇ ਆ, ਅਨਲੈਸ ਅਖੀਰਲੇ ਦਿਨ ਜਾ ਕੇ ਵੀਟੋ ਕਰ ਦੇਣ ਜਾਂ ਸਾਈਨ ਕਰ ਦੇਣ, ਉਸ ਦੇ ਬਾਰੇ ਕਿਹਾ ਜਿਹੜਾ ਉਹ ਨਹੀਂ ਜਾ ਸਕਦਾ ਹੈਗਾ। ਸੋ ਟਰੰਪ ਹੁਣੀ ਲਗਾਤਾਰ ਆਪਣੇ ਜਿਹੜੇ ਸਾਥੀਆਂ ਨੂੰ ਪੁਸ਼ ਕਰ ਰਹੇ ਆ ਉਸ ਇਲੈਕਸ਼ਨ ਬਿੱਲ ਨੂੰ ਪਾਸ ਜਿਹੜਾ ਉਹ ਕਰਾਉਣ ਦੇ ਲਈ। ਤੇ ਕਹਿੰਦੇ ਵੀ ਨਵੰਬਰ ਦੀਆਂ ਮਿਡ ਟਰਮ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਉਹਨਾਂ ਦੀ ਪ੍ਰਾਇਓਰਿਟੀ ਆ ਵੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਸ ਕਰ ਦੇਣ, ਕਿਉਂਕਿ ਉਹਨਾਂ ਨੂੰ ਇਹ ਖਦਸ਼ਾ ਆ, ਇਹ ਡਰ ਆ ਵੀ ਕਿਤੇ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਮੈਜੋਰਟੀ ਜਿਹੜੀ ਹੈ ਡੈਮੋਕ੍ਰੇਟਸ ਦੀ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਚ ਆ ਗਈ ਤਾਂ ਫਿਰ ਇਹਨਾਂ ਦੇ ਲਈ ਕਾਫੀ ਕੰਮ ਔਖਾ ਜਿਹੜਾ ਉਹ ਬਣ ਸਕਦਾ ਹੈਗਾ ਆ। ਸੋ ਇਸ ਲਈ ਉਹ ਲਗਾਤਾਰ ਫੋਕਸ ਕਰ ਰਹੇ ਆ ਵੀ ਹਾਊਸਿੰਗ ਬਿੱਲ ਨੂੰ ਕਹਿੰਦੇ ਛੱਡੋ, ਲੋਕਾਂ ਦੀ ਅਫੋਰਡੇਬਿਲਟੀ ਨੂੰ ਛੱਡੋ, ਇਸ ਟਾਈਮ ਵੋਟਾਂ ਦੇ ਉੱਤੇ ਜਿਹੜਾ ਆ ਉਹਦੇ ਉੱਤੇ ਫੋਕਸ ਜਿਹੜਾ ਆ ਉਹ ਕਰਨਾ
ਤੁਹਾਨੂੰ ਜਿਹੜਾ ਉਹ ਚਾਹੀਦਾ ਹੈਗਾ ਆ। ਸੋ 60 ਵੋਟਾਂ ਚਾਹੀਦੀਆਂ ਹਰਜੋਤ ਸਿੰਘ ਜੀ ਸੈਨੇਟ ਦੇ ਵਿੱਚ ਫਿਲਾਬਸਟਰ ਰੂਲ ਤੋਂ ਬਚਣ ਦੇ ਲਈ, ਤੇ ਉਹ ਹੁਣ ਦੇਖਦੇ ਆ। ਈਵਨ ਜੇ ਮੰਨ ਲਓ ਹਾਊਸ ਦੇ ਵਿੱਚ ਜਿੱਥੇ ਇਹਨਾਂ ਦੀ ਸਲਿਮ ਮੈਜੋਰਟੀ ਹੈਗੀ ਆ, ਪਾਸ ਵੀ ਹੋ ਜਾਂਦਾ ਸੇਵ ਅਮਰੀਕਾ ਐਕਟ, ਤਾਂ ਜਿਹੜਾ ਸੈਨੇਟ ਦੇ ਵਿੱਚ ਸੇਵ ਅਮਰੀਕਾ ਐਕਟ ਨੂੰ 60 ਵੋਟਾਂ ਤੋਂ ਬਗੈਰ ਪਾਸ ਕਰਾਉਣਾ ਹਾਲ ਦੀ ਘੜੀ ਨਾਮੁਮਕਿਨ ਜਿਹਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਸੋ ਕੰਮ ਇਹਨਾਂ ਦੇ ਲਈ ਕਾਫੀ ਵੱਡੀ ਅਪਹਿਲ ਟਾਸਕ ਹੈਗੀ ਆ, ਜੇ ਸੇਵ ਅਮਰੀਕਾ ਐਕਟ ਨੂੰ ਪਾਸ ਇਹ ਜਿਹੜਾ ਉਹ ਕਰਾਉਣਾ ਚਾਹੁੰਦੇ ਹੈਗੇ ਆ। ਜੀ, ਅਗਲੀ ਖਬਰ ਅੱਜ ਦੀ ਜਿਹੜੀ ਮੇਨ ਬਣੀ ਹੋਈ ਆ ਉਹ ਸਾਰੇ ਮੀਡੀਆ ਦੇ ਵਿੱਚ, ਖਾਸ ਕਰਕੇ ਇੱਕ ਜਿਹੜਾ ਇਮੀਗ੍ਰੈਂਟ ਆ ਜਿਸ ਨੂੰ ਆਈਸ ਵਾਲਿਆਂ ਨੇ ਜਿਹੜੀ ਗੋਲੀ ਮਾਰੀ ਆ, ਮਾਰ ਦਿੱਤਾ ਆ, ਤੇ ਉਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੈ। ਲੋਰੈਂਜ਼ੋ ਸਲਗਾਡੋ ਅਰਹੂਓ, ਇਹ ਮੈਕਸੀਕਨ ਨੈਸ਼ਨਲ ਆ, ਤੇ ਇਸ ਨੂੰ ਕਹਿੰਦੇ ਪਈ ਸਟਾਪ ਕੀਤਾ ਗਿਆ ਸੀ ਚੈੱਕ ਪੁਆਇੰਟ ਦੇ ਉੱਤੇ, ਤੇ ਬਾਅਦ ਦੇ ਵਿੱਚ ਉਹਦੇ ਜਿਹੜੀ ਗੋਲੀ ਮਾਰ ਦਿੱਤੀ ਗਈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਇਹ ਕਿਹਾ ਵੀ ਸਟਾਪ ਜਿਹੜਾ ਕੀਤਾ ਸੀ, ਇੱਕ ਚਿੱਟੀ ਵੈਨ ਸੀ ਜਿਹਦੇ ਵਿੱਚ ਜੋ ਉਸ ਬੰਦੇ ਨੂੰ ਲੱਭਦੇ ਸੀ ਉਹਦੇ ਨਾਲ ਉਹਦੀ ਸ਼ਕਲ ਮਿਲਦੀ ਜੁਲਦੀ ਸੀ, ਤੇ ਕਹਿੰਦੇ ਵੀ ਅਸੀਂ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਗੋਲੀ ਚਲਾਈ ਆ। ਬਾਅਦ ਦੇ ਵਿੱਚ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਈਸ ਵਾਲਿਆਂ ਨੇ ਇਹ ਕਿਹਾ ਵੀ ਸਾਡੇ ਉੱਤੇ ਵੈਨ ਚਾੜਨ ਦੀ ਉਹਨੇ ਕੋਸ਼ਿਸ਼ ਕੀਤੀ ਸੀਗੀ, ਪਰ ਹੁਣ ਇਹ ਖਬਰਾਂ ਆ ਰਹੀਆਂ ਜਿਹੜੇ ਵਿਟਨੈਸ ਆ, ਆਈ ਵਿਟਨੈਸ, ਵੀ ਇਦਾਂ ਦੀ ਕੋਈ ਵੀ ਗੱਲ ਨਹੀਂ ਸੀ, ਉਸ ਨੂੰ ਧੱਕੇ ਦੇ ਨਾਲ ਜਿਹੜੀ ਗੋਲੀ ਆ ਮਾਰ ਦਿੱਤੀ ਗਈ ਹੈਗੀ ਆ। ਸੋ ਇਹ ਇਸ਼ੂ ਐਡਾ ਵੱਡਾ ਬਣ ਗਿਆ। ਮੈਕਸੀਕੋ ਦੀ ਪ੍ਰੈਜ਼ੀਡੈਂਟ ਸ਼ੌਨਬਾਮ ਨੇ ਵੀ ਸਟੇਟਮੈਂਟ ਜਾਰੀ ਕਰ ਦਿੱਤੀ ਆ ਵੀ ਤੁਸੀਂ ਸਾਡੇ ਜਿਹੜੇ ਸਿਟੀਜ਼ਨ ਨੂੰ ਗਲਤ ਜਿਹੜਾ ਆ ਗੋਲੀ ਮਾਰ ਕੇ ਮਾਰਿਆ ਹੈਗਾ ਆ। ਸਲਗਾਡੋ ਜਿਹੜਾ 52 ਸਾਲਾਂ ਦਾ, ਇਹ ਐਜ਼ ਏ ਬਿਲਡਰ ਕੰਮ ਕਰਦਾ ਸੀ 3 ਦਹਾਕਿਆਂ ਤੋਂ, ਹੂਸਟਨ ਏਰੀਏ ਦੇ ਵਿੱਚ ਰਹਿੰਦਾ ਸੀ, ਤੇ USA ਦੇ ਵਿੱਚ ਐਜ਼ ਏ ਅਨਡਾਕੂਮੈਂਟਡ ਇਮੀਗ੍ਰੈਂਟ ਆਇਆ ਸੀ, ਇਹ ਉਹਦਾ ਪਰਿਵਾਰ ਦੱਸ ਰਿਹਾ ਹੈਗਾ ਆ। ਤੇ ਉਹਨਾਂ ਨੇ ਕਿਹਾ ਵੀ ਕੋਈ ਉਹਦਾ ਕ੍ਰਿਮੀਨਲ ਹਿਸਟਰੀ ਨਹੀਂ ਸੀ, ਉਹਦਾ ਵਰਕ ਪਰਮਿਟ ਆਉਣ ਵਾਲਾ ਸੀ, ਉਹਦਾ ਕੋਈ ਜਿਹੜੀ ਐਪਲੀਕੇਸ਼ਨ ਸੀ ਆਈਸ ਵਾਲਿਆਂ ਦੇ ਨਾਲ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਾਲ, ਉਹ ਚੱਲ ਰਹੀ ਸੀ, ਤੇ ਆਪਣੇ ਆਪ ਉਹ ਖੁਦ ਜਿਹੜੀ ਵੈਨ ਆ ਉਸ ਨੂੰ ਚਲਾ ਰਿਹਾ ਸੀ, ਨਾਲ ਉਹਦੇ 3 ਵਰਕਰ ਸੀਗੇ ਜਦੋਂ ਇਹ ਸਾਰੀ ਘਟਨਾ ਵਾਪਰੀ ਹੈਗੀ ਆ। ਸੋ ਪਹਿਲਾਂ ਜਿਹੜੇ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜੋ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੂੰ ਓਵਰਸੀ ਕਰਦੀ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਵਹੀਕਲ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕੀਤੀ, ਤੇ ਅਸੀਂ ਆਪਰੇਸ਼ਨ ਕਰ ਰਹੇ ਸੀ ਇਲੀਗਲ ਏਲੀਅਨ ਨੂੰ ਅਰੈਸਟ ਕਰਨ ਦਾ, ਤੇ ਉਸ ਨੇ ਇਸ ਬੈਨ ਦੇ ਰਾਹੀਂ ਭਜਾ ਕੇ ਨੱਠਣ ਦੀ ਜਿਹੜੀ ਕੋਸ਼ਿਸ਼ ਕੀਤੀ, ਤੇ ਆਈਸ ਵਾਲਿਆਂ ਦੀ ਜਿਹੜੀ ਵਹੀਕਲ ਆ ਉਹਦੇ ਵਿੱਚ ਜਿਹੜੀ ਆਪਣੀ ਬੈਨ ਆ ਉਹ ਮਾਰੀ ਵੀ ਆ, ਤੇ ਉਹ ਤੋਂ ਬਾਅਦ ਕਹਿੰਦੇ ਵੀ ਅਸੀਂ ਸੈਲਫ ਡਿਫੈਂਸ ਦੇ ਵਿੱਚ ਜਿਹੜੀਆਂ ਗੋਲੀਆਂ ਚਲਾਈਆਂ ਹੈਗੀਆਂ ਆ। ਜਦ ਕਿ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਬੈਨ ਕਿਸੇ ਤਰ੍ਹਾਂ ਉਹਨਾਂ ਨੇ ਆਈਸ ਦੀ ਕਾਰ ਨੂੰ ਨਹੀਂ ਹਿੱਟ ਕੀਤਾ ਸੀ, ਨਾ ਹੀ ਬੈਨ ਦੇ ਵਿੱਚ ਜਿਹੜੇ ਡਰਾਈਵਰ ਤੇ ਜਿਹੜੇ ਪੈਸੇਂਜਰ ਸੀ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਅਸਲਾ ਜਾਂ ਗੋਲੀ ਸੀਗੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਿਲਵੀਆ ਗਾਰਸੀਆ, ਐਲ ਗ੍ਰੀਨ, ਲਿਜ਼ੀ ਫਲੈਚਰ ਤੇ ਕ੍ਰਿਸਚੀਅਨ ਮੈਨੀਫਰੋਟ, ਉਹਨਾਂ ਨੇ ਇਹ ਕਿਹਾ ਵੀ ਇਹ ਫਸਟ ਟਾਈਮ ਨਹੀਂ ਆਈਸ ਏਜੰਟ ਵੱਲੋਂ ਜਿਹੜਾ ਆ ਡੈਡਲੀ ਫੋਰਸ ਯੂਜ਼ ਕੀਤੀ ਗਈ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਚਿੱਠੀ ਲਿਖੀ ਗਈ ਹੈਗੀ ਆ। ਸੈਨੇਟਰ ਮਾਰਕਵਨੇ ਮੂਲਨ ਜੋ ਹੈਡ ਆਫ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਨੇ ਯਾਦ ਕਰਾਇਆ ਵੀ ਤੁਸੀਂ ਉਹ ਕਿੱਦਾਂ ਭੁੱਲ ਗਏ ਆ ਰੇਨੇ ਗੋਡਾ ਵਾਲਾ ਤੇ ਐਲੈਕਸ ਪ੍ਰੈਟੀ ਵਾਲਾ, ਜਿਹੜੇ ਦੋਨੋਂ ਅਮਰੀਕਨ ਬੌਰਨ ਸਿਟੀਜ਼ਨ ਸੀ, ਜਿਨ੍ਹਾਂ ਨੂੰ ਤੁਸੀਂ ਮਿਨੇਐਪਲਸ ਦੇ ਵਿੱਚ ਗੋਲੀਆਂ ਨਾਲ ਮਾਰਿਆ ਸੀ। ਸੋ ਇਹ ਹੁਣ ਇਸ਼ੂ ਕਾਫੀ ਵੱਡਾ ਬਣਦਾ ਜਾ ਰਿਹਾ ਹੈਗਾ। ਮੈਕਸੀਕਨ ਫੋਰਨ ਮਿਨਿਸਟਰ ਰੋਬਰਟੋ ਬਲਾਸਕੋ ਨੇ ਕਿਹਾ ਵੀ 14 ਮੈਕਸੀਕਨ ਹੁਣ ਤੱਕ ਆਈਸ ਦੇ ਕਸਟਡੀ ਦੇ ਵਿੱਚ ਮਾਰੇ ਜਾ ਚੁੱਕੇ ਆ, ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਜੀ ਬਿਲਕੁਲ, ਸੋ ਇਹ ਬਹੁਤ ਵੱਡਾ ਰੌਲਾ ਜਿਹੜਾ ਉਹ ਪੈ ਗਿਆ ਹੈ ਹਰਜੋਤ ਸਿੰਘ ਜੀ ਇਸ ਦੇ ਵਿੱਚ, ਕਿਉਂਕਿ ਆਪਾਂ ਕੱਲ ਵੀ ਸ਼ਾਮੀ ਇਹ ਗੱਲ ਕੀਤੀ ਸੀ ਵੀ ਮੁੱਦਾ ਇਸ ਲਈ ਜ਼ਿਆਦਾ ਵਧਿਆ ਵੀ ਬੰਦਾ ਅਸਲ 'ਚ ਇਹ ਨਹੀਂ ਸੀਗਾ ਫੜਨਾ ਇਹਨਾਂ ਨੇ, ਕੋਈ ਹੋਰ ਸੀਗਾ, ਸਿਰਫ ਉਸ ਦਾ ਹੁਲੀਆ ਜਿਹੜਾ ਉਹ ਮਿਲਣ ਦੇ ਕਰਕੇ ਉਹ ਇਹ ਕੀਤਾ। ਤੇ ਆਪਾਂ ਨੂੰ ਪਤਾ ਹੀ ਆ ਵੀ ਆਈਸ ਵਾਲੇ ਅਕਸਰ ਹੀ ਇਹ ਚੀਜ਼ ਆਖ ਦਿੰਦੇ ਆ ਵੀ ਹਾਂ ਨਹੀਂ ਇਹ ਤਾਂ ਗੱਡੀ ਚਾੜਨ ਲੱਗਾ ਸੀਗਾ, ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਉਹ ਕੀਤਾ। ਕਈ ਚੀਜ਼ਾਂ 'ਚ ਇਹ ਨਹੀਂ ਆ ਵੀ ਹਰ ਵਾਰੀ ਝੂਠ ਹੀ ਬੋਲਦੇ ਹੋਣਗੇ, ਸੱਚ ਵੀ ਹੁੰਦੀਆਂ ਇਹਨਾਂ ਦੀਆਂ ਗੱਲਾਂ। ਕਈ ਲੋਕ ਜੇ ਅੱਗੋਂ ਕੋਈ ਕ੍ਰਿਮੀਨਲ ਹੋਵੇ ਤਾਂ ਉਹ ਕਰ ਵੀ ਸਕਦਾ ਉਸ ਤਰੀਕੇ ਦਾ, ਪਰ ਇਹ ਆ ਵੀ ਅਣਗਹਿਲੀਆਂ ਦੇ ਵਿੱਚ ਇਹ ਸਾਰੀ ਚੀਜ਼ ਦੇ ਵਿੱਚ ਟ੍ਰਿਗਰ ਹੈਪੀ ਹੋਣ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਸੋ ਇਹ ਜਿਹੜੀ ਸਿਚੁਏਸ਼ਨ ਦੇ ਉੱਤੇ ਧਿਆਨ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੀਦਾ ਆ ਵੀ ਇਦਾਂ ਦੀ ਚੀਜ਼ ਨਾ ਵਾਪਰੇ। ਅਜੇ ਰੀਸੈਂਟਲੀ ਤਾਂ ਆਪਾਂ ਦੇਖੇ ਆ
ਵੀ ਅਮਰੀਕਨ ਸਿਟੀਜ਼ਨਸ ਦੀ ਆਈਸ ਏਜੰਟਸ ਦੇ ਹੱਥੋਂ ਮੌਤ ਤੋਂ ਬਾਅਦ 'ਚ ਕਿੰਨਾ ਬਵਾਲ ਉਹ ਵਧਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ 에ਅਰ ਫੋਰਸ ਅਕੈਡਮੀ ਜਿਹੜੀ ਕੋਲੋਰਾਡੋ ਸਪ੍ਰਿੰਗਸ ਦੇ ਵਿੱਚ ਆ, ਉੱਥੇ ਪਹਿਲਾ ਸਿੱਖ ਅਮਰੀਕਨ ਆ ਉਸ ਨੂੰ ਅਸੈਪਟ ਕੀਤਾ ਗਿਆ ਹੈਗਾ ਆ। ਚਿਰਾਗਵੀਰ ਸਿੰਘ ਸਰਾਓ ਜਿਹੜੀ ਆਪਣੀ ਅਸੈਪਟੈਂਸ ਲੈਟਰ ਉਹ ਦਿਖਾ ਰਿਹਾ ਸੀ USAFA ਦੇ ਵਿੱਚ, ਜਿਹੜੀ ਯੂਨਾਈਟਿਡ ਸਟੇਟਸ 에ਅਰ ਫੋਰਸ ਅਕੈਡਮੀ ਕੋਲੋਰਾਡੋ ਸਪ੍ਰਿੰਗ ਦੇ ਵਿੱਚ ਹੈਗੀ ਆ। ਸੋ ਕਹਿੰਦੇ ਵੀ ਪਹਿਲਾ ਇਹ ਜਿਹੜਾ ਸਿੱਖ ਅਮਰੀਕਨ ਆ ਜਿਹਨੂੰ ਅਪੁਆਇੰਟ ਕੀਤਾ ਗਿਆ 4 ਅਪ੍ਰੈਲ 2026 ਨੂੰ, ਤੇ ਰਿਲੀਜੀਅਸ ਅਕੋਮੋਡੇਸ਼ਨ ਇਸ ਨੂੰ 20 ਜੂਨ 2026 ਦੇ ਵਿੱਚ ਮਿਲੀ ਸੀ, ਜਿਸ ਦੇ ਤਹਿਤ ਇਹ ਆਪਣੇ ਆਰਟੀਕਲ ਆਫ ਫੇਥ ਯਾਨੀ ਕਿ ਜਿਹੜੇ ਸਿੱਖ ਪਹਿਰਾਵੇ ਦੇ ਸਿੱਖ ਧਰਮ ਦੇ ਜਿਹੜੇ ਚਿੰਨ੍ਹ ਆ ਉਹਨਾਂ ਦੇ ਨਾਲ ਜੋ ਕਿ ਉਸਦੀ ਆਇਡੈਂਟੀਟੀ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਤਹਿਤ ਇੱਥੇ ਜਿਹੜੀ ਅਕੈਡਮੀ ਦੇ ਵਿੱਚ ਹਿੱਸਾ ਲੈ ਸਕਦਾ ਹੈਗਾ ਆ। ਸੋ 24 ਜੂਨ 2026 ਨੂੰ ਕਹਿੰਦੇ ਵੀ 6 ਹਫ਼ਤੇ ਦਾ ਜਿਹੜਾ ਬੂਟ ਕੈਂਪ ਆ ਉਹ ਹੁਣ ਲਾਵੇਗਾ। ਇਸ ਤੋਂ ਇਲਾਵਾ ਇਹਨੂੰ 에ਅਰ ਫੋਰਸ ROTC ਤੇ ਨੇਵਲ ROTC ਦੋਨਾਂ ਤੋਂ ਫੁੱਲ ਸਕਾਲਰਸ਼ਿਪਸ ਮਿਲੀਆਂ ਆ, ਤੇ ਨਾਲ ਦੇ ਨਾਲ ਇਸ ਨੂੰ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਤੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਵਿੱਚ ਵੀ ਅਸੈਪਟੈਂਸ ਜਿਹੜੀ ਆ ਉਹ ਮਿਲ ਚੁੱਕੀ ਜਿਹੜੀ ਉਹ ਹੈਗੀ ਆ। ਸੋ ਜਿਹੜੇ ਇਸ ਦੇ ਵਿੱਚ USA 에ਅਰ ਫੋਰਸ ਅਕੈਡਮੀ ਕੋਲੋਰਾਡੋ ਦੇ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਮੇਰੇ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਹਾਈ ਸਕੂਲ ਦੇ ਵਿੱਚ ਜਿਨ੍ਹਾਂ ਨੇ ਵੀ ਕੰਸਿਸਟੈਂਟ ਸਪੋਰਟ ਜਿਹੜੀ ਦਿੱਤੀ ਉਹਨਾਂ ਸਾਰਿਆਂ ਦਾ ਧੰਨਵਾਦ, ਤੇ ਕਹਿੰਦੇ ਵੀ ਤੁਹਾਡੀ ਮਦਦ ਤੋਂ ਬਗੈਰ ਮੈਂ ਕਾਰਜ ਨਹੀਂ ਸੀ ਕਰ ਸਕਦਾ ਹੈਗਾ। ਸੋ ਇਹ ਕਹਿੰਦੇ ਵੀ ਜਿਹੜੇ ਅਮਰੀਕਨ ਸਿੱਖ ਕਾਉਂਸਲ ਦੇ ਇੱਕ ਰਿਪਰੈਜ਼ੈਂਟੇਟਿਵ ਕਵਨੀਤ ਆ ਉਹ ਲਗਾਤਾਰ ਇਹਨਾਂ ਨੂੰ ਗਾਈਡ ਤੇ ਮੈਂਟਰ ਕਰ ਰਹੇ ਸੀ ਚਿਰਾਗਵੀਰ ਸਿੰਘ ਸਰਾਓ ਨੂੰ ਹਾਈ ਸਕੂਲ ਤੋਂ ਲੈ ਕੇ, ਤਾਂ ਜੋ ਇਸ ਪ੍ਰੈਸਟੀਜੀਅਸ ਮਿਲਟਰੀ ਅਕੈਡਮੀ ਦੇ ਵਿੱਚ ਉਹ ਹਿੱਸਾ ਲੈ ਸਕਣ, ਉਸ ਦੇ ਵਿੱਚ ਅਸੈਪਟ ਹੋ ਸਕਣ। ਅਮਰੀਕਾ ਦੀਆਂ ਆਈਵੀ ਲੀਗ ਯੂਨੀਵਰਸਿਟੀਜ਼ ਦੇ ਬਰਾਬਰ ਦਾ ਇਹ ਜਿਹੜਾ US 에ਅਰ ਫੋਰਸ ਅਕੈਡਮੀ ਕੋਲੋਰਾਡੋ ਸਪ੍ਰਿੰਗ ਦਾ ਜਿਹੜਾ ਇਹ ਅਕੈਡਮੀ ਹੈਗੀ ਆ, ਤੇ ਉੱਥੇ ਜਿਹੜੀ ਹੁਣ ਇਸ ਨੂੰ ਅਸੈਪਟੈਂਸ ਜਿਹੜੀ ਉਹ ਮਿਲੀ ਹੈਗੀ ਆ। ਬਹੁਤ ਹੀ ਸ਼ਾਨਦਾਰ ਇਸ ਦਾ ਜਿਹੜਾ ਉਹ ਗ੍ਰੇਡ ਸੀਗੇ, ਸੈਟ ਸਕੋਰ ਵੀ ਵਧੀਆ ਸੀਗਾ, ਇਹ ਈਗਲ ਸਕਾਊਟ ਵੀ ਆ, ਤੇ ਟਾਈਕਵਾਂਡੋ ਦੇ ਵਿੱਚ ਸੈਕੰਡ ਡੈਨ ਵੀ ਜਿਹੜੀ ਉਹ ਰੱਖਦਾ ਹੈ, ਤੇ ਆਪਣੀ ਸਕੂਲ ਦੀ ਜਿਹੜੀ ਆ ਵਾਟਰ ਪੋਲੋ ਟੀਮ ਦੇ ਵਿੱਚ ਵੀ ਇਨਵੋਲਵ ਰਿਹਾ ਹੈਗਾ ਆ। ਸੋ ਕਾਫੀ ਪਰਸਨਲ ਲੈਵਲ ਦੇ ਉੱਤੇ ਵੀ ਜਿਹੜਾ ਹਰਜੋਤ ਸਿੰਘ ਜੀ ਇੱਕ ਵਧੀਆ ਖਿਡਾਰੀ ਤੇ ਇੱਕ ਵਧੀਆ ਇਨਸਾਨ ਹੋਣ ਦੇ ਨਾਤੇ ਇਸ ਨੂੰ ਜਿਹੜੀ ਇੱਕ ਬਹੁਤ ਹੀ ਵਧੀਆ ਅਕੈਡਮੀ ਦੇ ਵਿੱਚ US 에ਅਰ ਫੋਰਸ ਅਕੈਡਮੀ ਕੋਲੋਰਾਡੋ ਸਪ੍ਰਿੰਗ ਦੇ ਵਿੱਚ ਅਸੈਪਟੈਂਸ ਮਿਲੀ ਆ, ਜਿੱਥੇ ਇਹ ਹੁਣ 6 ਮਹੀਨੇ ਦਾ ਹਰਜੋਤ ਸਿੰਘ ਜੀ ਕਰੇਗਾ ਆਪਣਾ ਬੂਟ ਕੈਂਪ ਜਿਹੜਾ ਉਹ ਪੂਰਾ ਕਰੇਗਾ। ਸੋ ਉਮੀਦ ਇਹੀ ਕਰਦੇ ਆ ਵੀ ਇਦਾਂ ਦੇ ਜਿਹੜੇ ਨੌਜਵਾਨ ਆ ਉਹ ਹੋਰ ਬਾਕੀਆਂ ਦੇ ਲਈ ਵੀ ਚਾਨਣ ਮੁਨਾਰੇ ਜਿਹੜੇ ਆ ਉਹ ਬਣਨ, ਤੇ ਬਾਕੀ ਅਮਰੀਕਨ ਦੇ ਲਈ ਵੀ, ਤੇ ਬਾਕੀ ਜਿਹੜੇ ਉਹ ਖਾਸ ਕਰਕੇ ਜਿਹੜੇ ਕੇਸਾਧਾਰੀ ਸਿੱਖ ਨੇ ਜਿਹੜੇ ਦਸਤਾਰ ਸਜਾਉਂਦੇ ਨੇ ਉਹਨਾਂ ਦੇ ਲਈ ਵੀ, ਹਾਂ ਵੀ ਤੁਸੀਂ ਜੇ ਇੱਛਾ ਤੁਹਾਡੀ ਹੈਗੀ ਆ ਤਾਂ ਤੁਸੀਂ ਅਜਿਹੀਆਂ ਯੂਨੀਵਰਸਿਟੀਜ਼ ਅਜਿਹੀਆਂ ਅਕੈਡਮੀਜ਼ ਤੱਕ ਪਹੁੰਚ ਸਕਦੇ ਆ ਆਪਣੇ ਧਰਮ ਤੋਂ ਦੇ ਨਾਲ ਅੱਗੇ ਵੱਧਦੇ ਹੋਏ। ਜੀ, ਅਗਲੀ ਖਬਰ ਅੱਜ ਦੀ ਮੇਨ ਹੈਗੀ ਆ, ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਿਆ ਜਾਵੇ ਇਰਾਨ US ਦੀ ਜੰਗ ਨੂੰ ਲੈ ਕੇ ਆ। ਈਵਨ ਦੋ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿ ਦਿੱਤਾ ਵੀ ਜਿਹੜਾ ਸੀਜ਼ ਫਾਇਰ ਆ ਉਹ ਓਵਰ ਆ, ਪਰ ਇਹ ਖਬਰਾਂ ਹੁਣ ਆ ਰਹੀਆਂ ਆ ਵੀ US ਹਜੇ ਵੀ ਗੱਲਬਾਤ ਦੇ ਵਿੱਚ ਪੂਰੀ ਤਰ੍ਹਾਂ ਅੰਗੇਜਡ ਹੈਗਾ ਆ ਇਰਾਨ ਦੇ ਨਾਲ। ਜੋ ਮੀਡੀਏਟਰਸ ਆ ਉਹਨਾਂ ਦੇ ਥਰੂ ਇਹ ਸਾਰੀ ਗੱਲਬਾਤ ਚੱਲ ਰਹੀ ਹੈਗੀ ਆ, ਤੇ ਅਮਰੀਕਾ ਨੇ ਵੀ ਕਾਫੀ ਜਗ੍ਹਾ ਦੇ ਉੱਤੇ ਅਟੈਕ ਕੀਤਾ ਆ, ਇਰਾਨ ਦੀਆਂ ਜਿਹੜੀਆਂ ਇਨਫਰਾਸਟ੍ਰਕਚਰ ਦੇ ਉੱਤੇ ਵੀ ਕੀਤਾ ਆ। ਇਰਾਨ ਵਾਲਿਆਂ ਨੇ ਬਹਿਰੀਨ ਦੇ ਵਿੱਚ ਅਮਰੀਕਨ ਜਿਹੜੇ ਬੇਸ ਆ ਉਹਨਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਹੈਗਾ ਆ। US ਇਨਸਿਸਟ ਕਰ ਰਿਹਾ ਵੀ ਹਜੇ ਤੱਕ ਵੀ ਜਿਹੜਾ ਸਟੇਟ ਆਫ ਹਾਰਮੁਜ਼ ਆ ਉਹਦਾ ਕੰਟਰੋਲ ਪੂਰੀ ਤਰ੍ਹਾਂ ਇਰਾਨ ਦੇ ਕੋਲ ਨਹੀਂ ਹੈਗਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੂਰੀ ਤਰ੍ਹਾਂ ਖੁੱਲਿਆ ਰਹੇ, ਪਰ ਸਿਚੁਏਸ਼ਨ ਕਾਫੀ ਜਿਹੜੀ ਟੈਂਸ ਬਣੀ ਹੋਈ ਹੈਗੀ ਆ। ਤੇ ਦੂਸਰੇ ਪਾਸੇ ਅੱਜ ਇਹ ਪਤਾ ਚੱਲਿਆ ਵੀ ਇਰਾਨ ਦਾ ਜਿਹੜਾ ਮੌਜੂਦਾ ਸੁਪਰੀਮ ਲੀਡਰ ਹੈਗਾ ਆ ਉਹ ਆਪਣੇ ਜਿਹੜਾ ਫਾਦਰ ਆ ਅਲੀ ਖਮੈਨੀ, ਉਹਦਾ ਜਿਹੜਾ ਫਿਊਨਰਲ ਜਿਹੜਾ ਚੱਲ ਰਿਹਾ ਹੈਗਾ ਉਹਦੇ ਜਿਹੜੀ ਸਰਵਿਸਿਜ਼ ਆ ਉਹਦੇ ਵਿੱਚ ਹਿੱਸਾ ਲਵੇਗਾ। ਇਹ ਬਲੂਮਬਰਗ ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਆਪਾਂ ਅੱਜ ਦੀ ਜਿਹੜੀ ਮੇਨ ਖਬਰ ਆ ਵੀ ਕਿਹੜੇ ਕਾਨੂੰਨਾਂ ਦੇ ਤਹਿਤ
ਜਿਹੜੇ ਬਿਸ਼ਨੋਈ ਤੇ ਜਿਹੜਾ ਉਹ ਪੰਜਾਬ ਪੁਲਿਸ ਦਾ ਨਾਮਜ਼ਦ ਹੋਇਆ ਆ ਬੰਦਾ SHO ਨਾਗਰਾ, ਉਹਨੂੰ ਅਮਰੀਕਾ ਦੇ ਵਿੱਚ ਲਿਆਇਆ ਜਾ ਸਕਦਾ ਹੈ ਕਿਹੜੇ ਕਾਨੂੰਨ ਨਾਲ, ਤੇ ਮੋਦੀ ਦਾ ਗੈਂਗਸ ਦਾ ਤੇ ਵੈਨਕੂਵਰ ਗੁਰਦੁਆਰੇ ਦਾ ਕੀ ਆਪਸ ਦੇ ਵਿੱਚ ਸੰਬੰਧ ਆ, ਫੜੇ ਗਏ ਲੋਕਾਂ ਦੇ ਵਿੱਚੋਂ ਤੇ ਗੈਂਗਸ ਦੇ ਵਿੱਚੋਂ ਮੋਦੀ ਦੇ ਨਾਲ ਕੀ ਕਨੈਕਸ਼ਨ ਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਇਸ ਅਹਿਮ ਖਬਰ ਦੇ ਲਈ ਸੁਣਨ ਦੇ ਲਈ ਜਾਣਨ ਦੇ ਲਈ ਜਿਹੜੇ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी 7 अपडेट पाकिस्तान ब्रेक तो बाद एक बार फिर आप सब का स्वागत है इस वक्त प्रोग्राम अपडेट अमेरिका मैं राजकनवीर सिंह जुड़े हुए मेरे नाल इस मौके हरजोत सिंह जी जी आयन स्वागत है सत श्री अकाल हरजोत सिंह जी स्वागत है ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ ਆਪਾਂ ਪਹਿਲਾਂ ਦੱਸਿਆ ਸੀ ਬ੍ਰੇਕ ਤੋਂ ਪਹਿਲਾਂ ਵੀ ਆਪਾਂ 2-3 ਇੰਪੋਰਟੈਂਟ ਖਬਰਾਂ ਜਿਹੜੀਆਂ ਗੈਂਗਸ ਆਪਰੇਸ਼ਨ ਹਾਰਡਵਾਲ ਦੇ ਤਹਿਤ ਅਰੈਸਟ ਹੋਏ ਆ ਗੈਂਗਸਟਰ ਜਾਂ ਜਿਨ੍ਹਾਂ ਦੇ ਉੱਤੇ ਇਨਾਮ ਰੱਖੇ ਗਏ ਆ ਉਹਨਾਂ ਦੇ ਬਾਰੇ ਜਿਹੜੀਆਂ ਰਿਲੇਟਡ 3-4 ਖਬਰਾਂ ਤੁਹਾਡੇ ਨਾਲ ਅੱਜ ਆਪਾਂ ਸਾਂਝੀਆਂ ਕਰਨੀਆਂ ਆ ਇੰਡੀਆ ਦੀ ਸਰਕਾਰ ਨੇ ਹਿੰਦੁਸਤਾਨ ਦੀ ਸਰਕਾਰ ਨੇ ਕਾਫੀ ਲੰਮੇ ਸਮੇਂ ਤੋਂ ਅਮਰੀਕਾ ਤੇ ਕੈਨੇਡਾ ਵਾਸਤੇ ਸਿੱਖਾਂ ਦੇ ਉੱਤੇ ਹਮੇਸ਼ਾ ਸ਼ਰੇਆਮ ਇਹ ਲਾਇਆ ਵੀ ਦੇਖੋ ਜੀ ਇਹ ਡਰੱਗ 'ਚ ਇਨਵੋਲਵ ਆ ਇਹ ਗੈਂਗਸਟਰ ਹੈਗੇ ਆ ਤੇ ਇਹ ਖਾਲਿਸਤਾਨ ਦੀ ਸਪੋਰਟ ਕਰਦੇ ਹੈਗੇ ਆ ਤੇ ਜਦੋਂ ਹੁਣ ਇਹ ਸਾਰੇ ਬੰਦੇ ਅਰੈਸਟ ਹੋਏ ਆ ਇਹਨਾਂ ਦਾ ਕਿੰਗ ਪਿਨ ਜਿਹੜਾ ਹੈਗਾ ਆ ਲਾਰੈਂਸ ਬਿਸ਼ਨੋਈ ਉਹ ਇੰਡੀਆ ਦੀ ਜੇਲ੍ਹ 'ਚ ਆ ਤੇ ਮੋਦੀ ਹੁਣਾਂ ਦੀ ਸਰਕਾਰ ਦੇ ਅੰਡਰ ਆਪਰੇਟ ਕਰ ਰਿਹਾ ਹੈਗਾ ਤੇ ਹੁਣ ਪਿਛਲੇ 2-3 ਦਿਨਾਂ ਤੋਂ ਇੰਡੀਆ ਦਾ ਸਾਰਾ ਮੀਡੀਆ ਜਾਂ ਈਵਨ ਕੈਨੇਡਾ ਦਾ ਜਿਹੜਾ ਇੰਡੀਆ ਦਾ ਕੌਂਸਲੇਟ ਜਨਰਲ ਉਹਨੇ ਕਿਹਾ ਵੀ ਦੇਖੋ ਇਹਦਾ ਕੋਈ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ ਇਹ ਟਰਾਂਸਨੈਸ਼ਨਲ ਕ੍ਰਾਈਮ ਹੈਗਾ ਆ ਇਹ ਅਸੀਂ ਇਹਨਾਂ ਦਾ ਸਾਥ ਦਿੰਦੇ ਆ ਵੀ ਇਹ ਗੈਂਗਸਟਰ ਆ ਇਹਨਾਂ ਦਾ ਕੋਈ ਭਾਰਤੀ ਸਰਕਾਰ ਨਾਲ ਲੈਣਾ ਦੇਣਾ ਨਹੀਂ ਸੋ ਪੂਰਾ ਜ਼ੋਰ ਲੱਗਿਆ ਹੈ ਵੀ ਜੋ ਕੁਛ ਇਹ ਹੋਇਆ ਇਹ 'ਚ ਕੋਈ ਇੰਡੀਆ ਗਵਰਨਮੈਂਟ ਇਨਵੋਲਵ ਨਹੀਂ ਹੁਣ ਤੁਹਾਨੂੰ ਦੱਸਦੇ ਆ ਵੀ ਇੱਕ ਖਬਰ ਆਪਾਂ ਇਹ ਸਾਂਝੀ ਕਰਦੇ ਆ ਵੀ ਜਦੋਂ ਇਹ 37 ਜਿਹੜੇ ਗੈਂਗਸਟਰ ਆ ਜਿਨ੍ਹਾਂ ਦੇ ਨਾਂ FBI ਤੇ ਹੋਰ ਏਜੰਸੀਜ਼ ਵੱਲੋਂ ਦਿੱਤੇ ਗਏ ਆ ਜਿਨ੍ਹਾਂ ਚੋਂ 21 ਦੇ ਕਰੀਬ ਅਰੈਸਟ ਵੀ ਹੋ ਚੁੱਕੇ ਹੈਗੇ ਆ ਉਹਨਾਂ ਚੋਂ ਕੈਨੇਡਾ ਦੇ ਜਿਹੜੇ ਕੁਛ ਜਿਹੜੇ ਹੈਗੇ ਆ ਜਿਨ੍ਹਾਂ 'ਚ ਰਵਿੰਦਰ ਸਿੰਘ ਢੰਡਾ ਆ ਜਸਕਰਨ ਸਿੰਘ ਬਾਗੜੀ ਗੁਰਤੇਜ ਸਿੰਘ ਸਮੱਗ ਇਹ BC ਦਾ ਆ ਇਹਨਾਂ ਦੇ ਉੱਤੇ ਚਾਰਜਸ ਲੱਗਦੇ ਆ ਵੀ ਇਹਨਾਂ ਨੇ ਬਹੁਤ ਵੱਡੇ ਅਮਾਉਂਟ ਦੇ ਵਿੱਚ ਕੋਕੀਨ ਮੈਥ ਇਹ ਹਰ ਵੀਕ USA ਤੋਂ ਕੈਨੇਡਾ ਲੈ ਕੇ ਜਾਂਦੇ ਸੀ ਦੇਖ ਲਓ ਕਹਿੰਦੇ ਵੀ ਉਹਨਾਂ ਤੇ ਅਲੈਜ ਕੀਤਾ ਜਾ ਰਿਹਾ ਵੀ ਲਾਰਜ ਅਮਾਉਂਟਸ ਆਫ ਕੋਕੇਨ ਤੇ ਮੈਥ ਐਵਰੀ ਵੀਕ ਫਰੋਮ USA ਤੋਂ ਕੈਨੇਡਾ ਲੈ ਕੇ ਜਾਂਦੇ ਸੀ ਤੇ ਵੈਨਕੂਵਰ ਸਨ ਨੇ ਕੱਲ ਕਾਫੀ ਵੱਡਾ ਆਰਟੀਕਲ ਲਿਖਿਆ ਆਰਟੀਕਲ ਲਿਖਣ ਵਾਲੀ ਕਿਮ ਬੋਲਨ ਤੁਹਾਨੂੰ ਪਤਾ ਹੀ ਆ ਵੀ ਹਮੇਸ਼ਾ ਜਿਹੜੀ ਸਿੱਖਾਂ ਦੇ ਉਲਟ ਬਹੁਤ ਲਿਖਦੀ ਰਹਿੰਦੀ ਆ ਪਰ ਇਸ ਰਿਪੋਰਟ ਦੇ ਵਿੱਚ ਫਿਰ ਉਹਨੂੰ ਨਹੀਂ ਮੈਂਸ਼ਨ ਕੀਤਾ ਵੀ ਇੱਥੇ ਜੀ ਕੋਈ ਹੁਣ ਖਾਲਿਸਤਾਨ ਦਾ ਕਿਸੇ ਤਰ੍ਹਾਂ ਕਨੈਕਸ਼ਨ ਹੈਗਾ ਕਿ ਨਹੀਂ ਉਹਨੂੰ ਇਹ ਦੱਸਿਆ ਵੀ ਜਿਹੜਾ BC ਦਾ ਗੈਂਗਸਟਰ ਆ ਗੁਰਿੰਦਰ ਦਿਓ ਨਾਂ ਦਾ ਬੰਦਾ ਜੋ ਇਸ ਰਿਪੋਰਟ ਦੇ ਵਿੱਚ ਆਇਆ ਸੀ ਇਸ ਆਪਰੇਸ਼ਨ ਦੇ ਅੰਡਰ ਆਇਆ ਉਹਦੇ ਜਿਹੜੇ ਹੁਣ ਉੱਥੇ ਦੀ ਸਰਕਾਰ ਆ ਕੈਨੇਡਾ ਦੀ ਉਹਨਾਂ ਨੇ ਇਹ ਕਿਹਾ ਵੀ ਇਹਦੇ 3 ਘਰ ਆ 5.5 ਮਿਲੀਅਨ ਡਾਲਰ ਦੇ ਵੱਡੇ ਵੈਨਕੂਵਰ ਦੇ ਵਿੱਚ $11 ਮਿਲੀਅਨ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਬਣਦੀ ਆ ਤਿੰਨਾਂ ਦੀ ਉਸ ਨੂੰ ਫੋਰਫੀਚਰ ਕੀਤਾ ਜਾਵੇ ਉਸ ਨੂੰ ਜਿਹੜਾ ਆ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਾਵੇ ਕਿਉਂਕਿ ਇਹ ਪੂਰਾ ਜਿਹੜਾ ਡਰੱਗ ਦੇ ਵਿੱਚ ਇਨਵੋਲਵ ਸੀ ਗੁਰਪ੍ਰੀਤ ਦਿਓ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਗੁਰਿੰਦਰ ਦਿਓ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਅੱਜ ਤੱਕ ਜਿਹੜੀ ਇੰਡੀਆ ਦੀ ਸਰਕਾਰ ਤਾਂ ਹੁਣ ਇਹ ਕਹਿ ਰਹੀ ਹੈ ਵੀ ਜੀ ਇਹ ਸਾਡਾ ਕੋਈ ਲੈਣਾ ਦੇਣਾ ਨਹੀਂ
ਸਰੋਤਿਆਂ ਨੂੰ ਯਾਦ ਹੋਊਗਾ ਵੀ ਕੁਝ ਸਾਲ ਪਹਿਲਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕੈਨੇਡਾ ਦੇ ਵਿੱਚ ਆਏ ਸੀ ਤੇ ਕੈਨੇਡਾ ਦੇ ਸਾਰੇ ਸਿੱਖਾਂ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ ਸੀ ਉਸ ਟਾਈਮ ਦੇ ਉੱਤੇ, ਮੋਰਚੇ ਨੂੰ ਲੈ ਕੇ ਵੀ ਹੋਰ ਬਹੁਤ, ਕਿ ਕਿਸ ਤਰ੍ਹਾਂ ਸਿੱਖਾਂ ਦਾ ਜਿਹੜਾ ਸਿੱਖਾਂ ਦੇ ਨਾਲ ਭਾਰਤੀ ਸਰਕਾਰ ਵਰਤਾਓ ਕਰ ਰਹੀ ਹੈਗੀ ਆ। ਤੇ ਇੱਕੋ ਇੱਕ ਗੁਰੂ ਘਰ ਸੀ ਵੈਨਕੂਵਰ ਦੇ ਵਿੱਚ, ਜਿਹੜਾ ਰੌਸ ਸਟਰੀਟ ਦੇ ਉੱਤੇ ਵੈਨਕੂਵਰ ਗੁਰਦੁਆਰਾ ਸਾਹਿਬ ਆ, ਉਹਨਾਂ ਨੇ ਮੋਦੀ ਨੂੰ ਉੱਥੇ ਸਨਮਾਨਿਤ ਕੀਤਾ ਸੀ, ਸੱਦਿਆ ਸੀ, ਬੁਲਾਇਆ ਸੀ। ਤੇ ਜਿਹੜਾ ਮੇਨ ਆਰਗੇਨਾਈਜ਼ਰ ਸੀ ਵੈਨਕੂਵਰ ਗੁਰਦੁਆਰਾ ਸਾਹਿਬ ਦਾ, ਉਹ ਸੋਹਣ ਸਿੰਘ ਦਿਓ ਆ। ਤੇ ਸੋਹਣ ਸਿੰਘ ਦਿਓ ਦਾ ਬ੍ਰਦਰ ਸੀਗਾ ਪਿੰਦਰ ਦਿਓਰ। ਪਿੰਦਰ ਦਿਓ ਜੋ ਸੀ ਉਹਨੂੰ 2016 ਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਉਹ ਪਤਾ ਨਹੀਂ ਕੀ ਕਾਰਨ ਸੀ, ਇਦਾਂ ਦੀ ਐਕਟੀਵਿਟੀ ਸੀ ਜਾਂ ਕੋਈ ਹੋਰ ਸੀ। ਸੋ ਪਿੰਦਰ ਦਿਓ ਦਾ ਮੁੰਡਾ ਹੈਗਾ ਇਹ ਹੁਣ ਗੁਰਿੰਦਰ ਦਿਓ, ਜੋ ਇਸ ਆਪਰੇਸ਼ਨ ਦੇ ਵਿੱਚ ਫੜਿਆ ਗਿਆ ਹੈਗਾ। ਭਤੀਜਾ ਆ, ਮਤਲਬ ਜਿਹੜਾ ਸੋਹਣ ਦਿਓ ਤੇ ਜਿਹੜਾ ਗੁਰਿੰਦਰ ਦਿਓ ਆ, ਉਹ ਰਿਸ਼ਤੇਦਾਰ ਆ ਆਪਸ ਦੇ ਵਿੱਚ। ਜੀ ਬਿਲਕੁਲ, ਉਹ ਰਿਸ਼ਤੇਦਾਰ ਆ। ਸੋ ਇਹ ਹੁਣ ਵੈਨਕੂਵਰ ਸਨ ਨੇ ਰਿਪੋਰਟ ਕਰਦਾ ਵੀ FBI ਦਾ ਜਿਹੜਾ ਆਪਰੇਸ਼ਨ ਹਾਰਡਵਾਲ ਆ, ਉਹਦੇ ਤਹਿਤ ਹੁਣ ਜਦੋਂ ਇਹ ਪਤਾ ਲੱਗਿਆ ਵੀ ਇਹ ਸਾਰੇ ਗੁਰਿੰਦਰ ਦਿਓ, ਜਿਹੜੇ ਬਾਕੀ ਢੰਡਾ ਜਾਂ ਹੋਰ ਮੈਂ ਨਾਂ ਲਏ ਆ, ਇਹਨਾਂ ਸਾਰਿਆਂ ਦੇ ਲਿੰਕ ਇੰਡੀਆ ਦੇ ਨੋਟੋਰੀਅਸ ਜਿਹੜੇ ਗੈਂਗਸਟਰ ਆ, ਬਿਸ਼ਨੋਈ ਗੈਂਗ, ਭਗਵਾਨਪੁਰੀਆ ਗਰੁੱਪ, ਢੰਡਾ ਜਿਹੜਾ ਡਰੱਗ ਟ੍ਰੈਫਿਕਿੰਗ ਆਰਗੇਨਾਈਜੇਸ਼ਨ, ਇਹ ਸਾਰੇ ਇਕੱਠੇ ਰਲੇ ਹੋਏ ਹੈਗੇ ਆ। ਸੋ ਹੁਣ ਕੈਨੇਡਾ ਦੀ ਸਰਕਾਰ ਨੇ ਇਹ ਕਿਹਾ ਵੀ ਇਹ ਜਿਹੜੀ ਇਹ ਪ੍ਰਾਪਰਟੀਆਂ ਖਰੀਦੀਆਂ ਆ 2030 ਬੈਸਡੀਨ ਕ੍ਰੈਸ ਤੇ ਇੱਕ 12654 26 ਐਵਨਿਊ ਤੇ 1608759 ਐਵਨਿਊ ਤੇ, ਇਹ ਦੋ ਸਰੀ ਚ ਆ, ਇੱਕ ਵੈਨਕੂਵਰ ਚ ਆ, ਇਹ ਸਾਰੀਆਂ ਫੋਰਫਿਟ ਕੀਤੀਆਂ ਜਾਣ, ਇਹ ਕਿਉਂਕਿ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਇਹ ਪ੍ਰਾਪਰਟੀਆਂ ਬਣਾਈਆਂ ਗਈਆਂ ਹੈਗੀਆਂ ਆ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਹਨਾਂ ਦੇ ਟੈਕਸ ਰਿਟਰਨ ਜਾਂ ਹੋਰ ਪੇਪਰ ਵਰਕ ਦੇਖਦੇ ਆ ਜਾਂ ਕੰਮ ਦੇਖਦੇ, ਉਹ ਉਸ ਹਿਸਾਬ ਨਾਲ ਤਾਂ ਐਡੀ ਵੱਡੀ ਪ੍ਰਾਪਰਟੀ ਇਹ ਲੈ ਹੀ ਨਹੀਂ ਸਕਦੇ ਹੈਗੇ। ਸੋ ਇਹਦੇ ਵਿੱਚ ਗੁਰਿੰਦਰ ਦਿਓ, ਉਹਦੀ ਵਾਈਫ ਐਲੈਗਜ਼ੈਂਡਰਾ ਪਨੋਰਾਵੇਵਾ ਤੇ ਉਹਦੀ ਭੈਣ ਹਰਿੰਦਰ ਕੌਰ ਦਿਓ ਤੇ ਉਹ ਹਰਿੰਦਰ ਕੌਰ ਦਿਓ ਦਾ ਹਸਬੈਂਡ ਲਖਵੀਰ ਸਿੰਘ ਗਿੱਲ, ਇਹ ਸਾਰੇ ਡਿਫੈਂਡੈਂਟ ਸ਼ੋ ਕੀਤੇ ਗਏ ਆ। ਕੱਲ ਕੋਰਟ ਕੇਸ ਦੀ ਹੀਅਰਿੰਗ ਸੀਗੀ, ਉਹਦੇ ਚ ਇਹ ਜਿਹੜਾ ਫੋਰਫੀਚਰ ਲਾਸੂਟ ਆ, ਜਿਹਦੇ ਤਹਿਤ ਗੌਰਮੈਂਟ ਉਹਨਾਂ ਲੋਕਾਂ ਦੀ ਪ੍ਰਾਪਰਟੀ ਆਪਣੇ ਕਬਜ਼ੇ ਚ ਲੈ ਸਕਦੀ ਆ ਜਿਹੜੇ ਕਿਸੇ ਤਰ੍ਹਾਂ ਦੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਕਰਦੇ ਹੈਗੇ ਆ। ਸੋ US ਤੇ RCMP ਦੀ ਜਿਹੜੀ ਇਨਵੈਸਟੀਗੇਸ਼ਨ ਆ, ਇਹ ਪੂਰੀ ਆਰਗੇਨਾਈਜ਼ ਕ੍ਰਿਮੀਨਲ ਐਕਟੀਵਿਟੀ ਦੀ, ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ, ਐਕਸਟੋਰਸ਼ਨ, ਰੈਕਟਰੀਰਿੰਗ ਤੇ ਵਾਇਲੈਂਸ ਦੀ, ਇਹਦੇ ਵਿੱਚ ਜਿਹੜਾ ਦਿਓ ਆ 40 ਸਾਲਾਂ ਦਾ, ਉਹ ਪੂਰੀ ਤਰ੍ਹਾਂ ਇਨਵੋਲਵ ਸੀ ਜੀ। ਸੋ ਇਹ ਕਨੈਕਸ਼ਨ ਆ ਜਿਹੜਾ ਮੋਦੀ ਦਾ ਵੈਨਕੂਵਰ ਗੁਰਦੁਆਰੇ ਦਾ ਤੇ ਜਿਹੜੇ ਗੈਂਗਸ ਆ ਉਸ ਦੇ ਵਿੱਚ, ਇਹ ਜਿਹੜਾ ਦਿਓ ਫੈਮਿਲੀ ਆ ਉਸ ਦੇ ਵਿੱਚ ਸੋਹਣ ਦਿਓ ਜੋ ਕਿ ਉਹ ਗੁਰਦੁਆਰੇ ਦਾ ਮੇਨ ਕਰਤਾ ਧਰਤਾ ਸੀਗਾ, ਜਿਹਨੇ ਮੋਦੀ ਨੂੰ ਉੱਥੇ ਸੱਦਿਆ ਸੀਗਾ, ਤੇ ਗੁਰਿੰਦਰ ਦਿਓ ਜਿਹੜਾ ਕਿ ਉਸ ਦੇ ਭਰਾ ਦਾ ਮੁੰਡਾ ਆ, ਸੋਹਣ ਦੇਵ ਗੁਰਿੰਦਰ ਦਿਓ। ਸੋ ਉਹ ਇਸ ਤਰੀਕੇ ਦੇ ਨਾਲ ਇਹ ਸਾਰੀ ਡਰੱਗ ਸਮਗਲਿੰਗ ਦੇ ਵਿੱਚ ਇਨਵੋਲਵ ਸੀਗਾ। ਇਹ ਇਸ ਤਰੀਕੇ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਹਿ ਲਓ ਵੀ ਇਹ ਇਨਵੋਲਵ ਸੀਗੇ। ਇਹ ਜਿਹੜੀ ਅਖਬਾਰ ਆ ਬੋਲਣ ਦੀ, ਜਿਹੜਾ ਵੈਨਕੂਵਰ ਸਨ, ਜਿਹੜੀ ਕਿਮ ਬੋਲਨ ਨੇ ਜਿਹੜਾ ਇਸ ਦੇ ਵਿੱਚ ਇਹ ਲਿਖਿਆ ਆ ਵੀ ਕਹਿੰਦੇ ਵੀ ਗਵਰਨਮੈਂਟ ਏਜੰਸੀ ਨੇ ਇਹ ਵੀ ਕਿਹਾ ਵੀ ਜਿਹੜਾ ਦਿਓ ਆ ਡਾਇਰੈਕਟਲੀ ਔਰ ਇਨਡਾਇਰੈਕਟਲੀ ਇੰਗੇਜ ਸੀਗਾ, ਫੈਸਿਲੀਟੇਟ ਕੀਤਾ, ਜਾਂ ਉਸਨੇ ਉਸ ਤੋਂ ਫਾਇਦਾ ਲਿਆ, ਜਾਂ ਉਹਨੇ ਕੰਸਪੀਰੇਸੀ ਕੀਤੀ, ਜਿਹਦੀਆਂ ਇਹ ਅਨਲਾਫੁਲ ਐਕਟੀਵਿਟੀਜ਼ ਕਥਿਤ ਤੌਰ ਦੇ ਉੱਤੇ ਜਿਹੜਾ ਨਾਮ ਆ ਰਿਹਾ ਆ ਉਸ ਨੂੰ ਜਿਹੜਾ ਉਹ ਲੈ ਕੇ ਦਿਓ ਦੇ ਉੱਤੇ ਵੀ ਜਿਹੜੀ ਇਹ ਇੰਡਾਈਟਮੈਂਟ ਦੇ ਵਿੱਚ ਇਸ ਦਾ ਨਾਮ ਆ ਕ੍ਰਿਮੀਨਲ, ਜਿਹੜੇ US ਦੇ ਕ੍ਰਿਮੀਨਲ ਅਫੈਂਸ ਆ ਰੈਕੇਟੀਅਰਿੰਗ, possession of drugs for the purpose of trafficking, ਤੇ trafficking ਦਾ ਉਹ possession of proceeds of crime, money laundering, participation in activities of a criminal organization, providing or collecting property for terrorist activities and failure to declare taxable income। ਇਹ ਕਿਉਂਕਿ ਹਰਜੋਤ ਸਿੰਘ ਜੀ ਦੇਖੋ, ਇਹ ਦੋ ਚੀਜ਼ਾਂ ਆ ਵਾਪਰ ਰਹੀਆਂ ਨਾਲ ਦੇ ਨਾਲ ਪੈਰਲਲੀ, ਕੈਨੇਡਾ ਦੇ ਵਿੱਚ ਤੇ ਅਮਰੀਕਾ 'ਚ। ਕੈਨੇਡਾ ਦੇ ਵਿੱਚ ਜਿਹੜੀ ਬਿਸ਼ਨੋਈ ਗੈਂਗ ਆ ਉਹ ਅੱਤਵਾਦੀ ਜਥੇਬੰਦੀ ਆ। ਅਮਰੀਕਾ ਨੇ ਆਲਰੇਡੀ ਜਿਹੜਾ ਉਹ ਕਹਿ ਦਿੱਤਾ ਆ ਵੀ ਜਿਹੜੀ ਕੋਈ ਵੀ ਸੰਸਥਾ ਡਰੱਗ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਆ ਉਹ ਸਾਡੇ ਲਈ ਅੱਤਵਾਦੀ ਜਥੇਬੰਦੀ ਆ। ਸੋ ਇਹ ਜਿਹੜਾ ਬਿਸ਼ਨੋਈ ਗੈਂਗ ਹੋ ਗਿਆ, ਭਗਵਾਨਪੁਰੀਆ ਹੋ ਗਿਆ, ਗੋਲਡੀ ਬਰਾੜ ਹੋ ਗਿਆ, ਇਹ ਢੰਡਾ ਹੁਣੀ ਜਿਹੜੇ ਹੋ ਗਏ, ਇਹ ਸਾਰੇ ਜਾਣਿਆਂ ਦੇ ਵਿੱਚ ਜੇ ਹਰਜੋਤ ਸਿੰਘ ਜੀ ਆਪਾਂ ਦੇਖਿਆ ਜਾਵੇ ਤਾਂ ਇਹ ਡਰੱਗ ਟ੍ਰੈਫਿਕਿੰਗ
ਡਰੱਗ ਸਮਗਲਿੰਗ, ਮਰਡਰ ਫਾਰ ਹਾਇਰ, ਅਸੈਸੀਨੇਸ਼ਨਸ, ਹਰ ਤਰ੍ਹਾਂ ਦੇ ਜਿਹੜੇ ਪੁੱਠੇ ਸਿੱਧੇ ਜਿਹੜੇ ਕੰਮ ਆ ਉਹ ਇਹਨਾਂ ਦੇ ਨਾਲ ਜਿਹੜੇ ਉਹ ਜੁੜੇ ਹੋਏ ਨੇ। ਤੇ ਇਹ ਗੱਲ ਹੋਰ ਵੀ ਜ਼ਿਆਦਾ ਹੋਰ ਨਿੱਤਰ ਕੇ ਮੋਹਰੇ ਇਸ ਤਰੀਕੇ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਆ ਗਈ ਵੀ ਭਾਰਤ ਦੇ ਵਿੱਚ ਇੱਕ ਥਾਣੇ ਦਾ ਮੁਖੀ, ਥਾਣੇ ਦਾ ਜਿਹੜਾ SHO ਆ, ਉਹ ਇਸ ਫਰੌਤੀ ਵਾਲੀਆਂ ਸੰਸਥਾਵਾਂ ਦੇ ਵਿੱਚ ਨਾਲ ਜਿਹੜਾ ਉਹ ਜੁੜਿਆ ਹੋਇਆ ਆ। ਪੰਜਾਬ ਦੀ ਸਰਕਾਰ ਤੇ ਜਿਹੜੀ ਕੇਂਦਰ ਦੇ ਗ੍ਰਹਿ ਮੰਤਰੀ ਇੱਥੇ ਹੁਣ ਜਵਾਬਦੇਹ ਨੇ ਵੀ ਤੁਹਾਡੀ ਜਿਹੜੀ ਆ ਹੋਮ ਮਿਨਿਸਟਰੀ ਦੇ ਤਹਿਤ ਜਿਨ੍ਹਾਂ ਨੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਆ, ਉਹ ਤਾਂ ਆਪ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਜਿਹੜੇ ਜੁੜੇ ਹੋਏ ਆ। ਉਹਨੂੰ ਲੈਣ ਹਾਜ਼ਰ ਤਾਂ ਜਿਹੜਾ ਹਰਜੋਤ ਸਿੰਘ ਜੀ ਕਰ ਲਿਆ, ਉੱਥੇ ਉਹਨੂੰ ਤਬਾਦਲਾ ਕਰਕੇ ਉੱਥੇ ਪੁਲਿਸ ਲਾਈਨ ਦੇ ਵਿੱਚ ਬੁਲਾਤਾ ਜਿਹੜਾ ਉਹ ਲਿਆ, ਆਪਣੇ ਆਪ ਨੂੰ ਉਹ ਨਿਰਦੋਸ਼ ਕਹਿੰਦਾ। ਆਬਵੀਅਸਲੀ ਉਹਨੇ ਥੋੜੀ ਕਹਿਣਾ ਵੀ ਮੈਂ $4 ਲੱਖ ਦੀ ਫਰੌਤੀ ਜਿਹੜੀ ਆ ਉਹ ਕੀਤੀ ਜਿਹੜੀ ਹੋਊਗੀ ਜਾਂ ਨਾਲ ਉਸ ਦੇ ਵਿੱਚ ਕਨਸਪੀਰੇਸੀ ਦੇ ਵਿੱਚ ਜਿਹੜਾ ਉਹ ਜੁੜਿਆ ਹੋਊਗਾ। ਸੋ ਪਰ ਇਹ ਸਾਰੀਆਂ ਚੀਜ਼ਾਂ ਹੈਗੀਆਂ ਆ। ਹੁਣ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਅੱਗੀ ਗੱਲ ਜਿਹੜੀ ਤੁਸੀਂ ਕਿਹਾ ਵੀ ਇਹਨਾਂ ਨੂੰ ਕਿਹੜੇ ਕਾਨੂੰਨ ਦੇ ਤਹਿਤ FBI ਵਾਲੇ ਜਿਹੜੇ ਆ ਅਮਰੀਕਾ ਦੇ ਵਿੱਚ ਲਿਆ ਸਕਦੇ ਆ, ਹਵਾਲਗਿਰੀ ਜਿਹੜੀ ਆ ਉਹ ਹਵਾਲਗੀ ਕਿੱਦਾਂ ਜਿਹੜੀ ਇਸ ਦੇ ਵਿੱਚ ਹੋ ਸਕਦੀ ਆ। ਇਹਦੇ ਚ ਨਾ ਰਾਜਕਰਮੀਰ ਸਿੰਘ ਜੀ ਜਦੋਂ ਕਿਹੜੇ ਕਾਨੂੰਨ ਤਹਿਤ ਲਿਆਣਾ ਉਹ ਤੋਂ ਪਹਿਲਾਂ ਵੀ ਜਿਹੜੇ ਕਿਹੜੇ ਚਾਰजेस ਲਾਏ ਗਏ ਆ ਬਿਸ਼ਨੋਈ ਵਰਗੇ ਦੇ ਉੱਤੇ, ਇਹਦੇ ਤੇ ਉਹਨਾਂ ਨੇ ਸਲਮਾਨ ਖਾਨ ਦਾ ਵੀ ਜਿਹੜਾ ਉਹ ਇੰਡਾਈਟਮੈਂਟ ਉਹ ਚ ਲਿਖਿਆ ਗਿਆ ਹੈ ਵੀ ਸਲਮਾਨ ਖਾਨ ਦੇ ਉੱਤੇ ਵੀ ਇਹਨੇ ਸ਼ੂਟਿੰਗ ਕੀਤੀ ਆ। ਪੰਜਾਬੀ ਐਕਟਰ ਤੇ ਸਿੰਗਰ ਗਿੱਪੀ ਗਰੇਵਾਲ ਨੂੰ ਵੀ ਥ੍ਰੈਟ ਇਸ਼ੂ ਕੀਤੀਆਂ ਹੈਗੀਆਂ ਆ। ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਕੀਤਾ ਗਿਆ ਹੈਗਾ ਬਿਸ਼ਨੋਈ ਗੈਂਗ ਵੱਲੋਂ। ਤੇ ਅਮਰੀਕਾ ਦੇ ਵਿੱਚ ਕੁਝ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਦੇ ਬਿਜ਼ਨੈਸਸ ਤੋਂ ਐਕਸਟੋਰਸ਼ਨ ਕੀਤੀ ਗਈ ਹੈਗੀ ਆ। ਸੋ ਇਹ ਚਾਰजेस ਜਿਹੜੇ ਆ ਬਿਸ਼ਨੋਈ ਗੈਂਗ ਦੇ ਉੱਤੇ ਲਾਏ ਗਏ ਹੈਗੇ ਆ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ ਇਸ ਦੇ ਨਾਲ ਜਿਹੜਾ HSN ਜਿਹੜੀ ਇੰਡਾਈਟਮੈਂਟ ਦੇ ਵਿੱਚ ਨਾਮ ਲਿਖਿਆ, ਜੋ ਕਿ ਆਪਾਂ ਇਹ ਮੰਨਦੇ ਆ ਵੀ ਹਰਦੀਪ ਸਿੰਘ ਨਿੱਜਰ ਹੋਣਾ ਦਾ ਨਾਮ ਆ। ਭਾਈ ਨਿੱਜਰ ਹੋਣਾ ਦੀ ਜਿਹੜੀ ਅਸੈਸੀਨੇਸ਼ਨ ਦੇ ਵਿੱਚ ਬਿਸ਼ਨੋਈ ਗੋਲਡੀ ਬਰਾੜ ਹੋਣਾ ਨੂੰ ਜਿਹੜਾ ਇੱਕ ਤੌਰ ਦੇ ਉੱਤੇ ਦਿਖਾਇਆ ਗਿਆ ਵੀ ਹਾਂ ਇਹ ਉਸ ਕਨਸਪੀਰੇਸੀ ਦੇ ਵਿੱਚ ਸ਼ਾਮਲ ਸੀਗੇ। ਬਿਸ਼ਨੋਈ ਨੂੰ ਜਿਹੜਾ ਰੀਕੋ ਐਕਟ ਹੈਗਾ ਆ, ਸੋ ਇਹਦੇ ਵਿੱਚ ਰੀਕੋ ਕਨਸਪੀਰੇਸੀ, ਹੌਬਸ ਐਕਟ ਕਨਸਪੀਰੇਸੀ, ਡਰੱਗ ਕਨਸਪੀਰੇਸੀ ਦੇ ਵਿੱਚ ਇੰਡਾਈਟ ਕੀਤਾ ਗਿਆ ਆ। ਇਸ ਦੇ ਵਿੱਚ ਇਹ ਇਲਜ਼ਾਮ ਇਸ ਉੱਤੇ ਲਾਏ ਗਏ ਨੇ। ਇੰਡਾਈਟਮੈਂਟ ਦੇ ਤਹਿਤ ਇਹ ਅਲੈਜ ਕੀਤਾ ਗਿਆ ਆ ਵੀ ਇਹ ਗਲੋਬਲ ਲੀਡਰ ਸੀਗਾ ਜਿਹੜਾ ਕਿ ਪਰਸਨਲੀ ਡਾਇਰੈਕਟ ਕਰਦਾ ਸੀਗਾ ਅਸੈਸੀਨੇਸ਼ਨਸ, ਮਰਡਰਸ, ਐਕਸਟੋਰਸ਼ਨ, ਕਿਡਨੈਪਿੰਗ, ਡਰੱਗ ਟ੍ਰੈਫਿਕਿੰਗ ਤੇ ਹੋਰ ਜਿਹੜੇ ਉਹ ਕ੍ਰਾਈਮ। ਇੱਕ ਜਿਹੜਾ ਕਾਊਂਟ ਉਹ ਇਹ ਦੱਸਦਾ ਵੀ 5 ਕਿਲੋ ਕੋਕੇਨ, 50 ਗ੍ਰਾਮ ਮੈਥ, ਇਹ ਜੇ ਸਾਬਤ ਹੋ ਜਾਂਦੇ ਆ ਤੇ ਜੇ ਇੱਥੇ ਹੁੰਦਾ ਤੇ ਇਸ ਨੂੰ ਘੱਟੋ ਘੱਟ ਉਸ ਮਾਮਲੇ ਦੇ ਵਿੱਚ ਇੱਕ ਕਾਊਂਟ ਦੇ ਕਰਕੇ ਹੀ 10 ਸਾਲ ਦੀ ਸਜ਼ਾ ਹੋਊਗੀ। ਸੇਮ ਤਰੀਕੇ ਦੇ ਨਾਲ ਜਿਹੜਾ ਗੋਲਡੀ ਬਰਾੜ ਆ ਉਸ ਨੂੰ ਵੀ ਰੀਕੋ ਐਕਟ, ਹੌਬਸ ਐਕਟ, ਐਕਸਟੋਰਸ਼ਨ ਕਨਸਪੀਰੇਸੀ, 2 ਅਟੈਂਪਟਡ ਐਕਸਟੋਰਸ਼ਨ ਕਾਊਂਟ, ਡਰੱਗ ਕਨਸਪੀਰੇਸੀ, ਇਹ ਜਿਹੜੇ ਚਾਰजेस ਇਸ ਇੰਡਾਈਟਮੈਂਟ ਦੇ ਵਿੱਚ ਲੱਗੇ ਹੈਗੇ ਆ। ਤੇ ਕਹਿੰਦੇ ਵੀ ਇਹ ਇੰਡਾਈਟਮੈਂਟ ਦੇ ਵਿੱਚ ਇਹ ਵੀ ਗੱਲ ਹੈਗੀ ਆ ਵੀ ਇਹਨੇ ਨਾਰਥ ਅਮਰੀਕਨ ਆਪਰੇਸ਼ਨਸ, ਡਾਇਰੈਕਟਡ ਕਿਲਿੰਗ, ਸ਼ੂਟਿੰਗ, ਕਿਡਨੈਪਿੰਗ, ਅਸੌਲਟ, ਐਕਸਟੋਰਸ਼ਨ, ਡਰੱਗ ਟ੍ਰੈਫਿਕਿੰਗ, ਇਹ ਸਾਰੇ ਕੰਮ ਜਿਹੜੇ ਉਹ ਕਿਤੇ ਜਿਹੜੇ ਉਹ ਹੈਗੇ ਆ। ਰੀਕੋ ਐਕਟ ਹੈ ਕੀ, ਇਹਦੇ ਬਾਰੇ ਜੇ ਤੁਹਾਨੂੰ ਮੈਂ ਥੋੜੀ ਜੀ ਜਾਣਕਾਰੀ ਦਿੰਦਾ ਜਾਵਾਂ। ਰੈਕੇਟੀਅਰ ਇਨਫਲੂਐਂਸਡ ਐਂਡ ਕਰਪਟ ਆਰਗੇਨਾਈਜੇਸ਼ਨ, ਰੀਕੋ ਐਕਟ। ਤੁਸੀਂ ਬਹੁਤ ਵਾਰੀ ਟਰੰਪ ਹੁਣਾਂ ਦੇ ਮੂੰਹੋਂ ਇਹ ਜਿਹੜਾ ਸ਼ਬਦ ਰੀਕੋ ਐਕਟ ਦੇ ਬਾਰੇ ਵੀ ਸੁਣਿਆ ਆ। ਬਹੁਤ ਸਾਰੇ ਅਮਰੀਕਾ ਦੇ ਵਿੱਚ ਇਦਾਂ ਦੇ ਵਰਤੇ ਜਾਂਦੇ, ਖਾਸ ਕਰਕੇ ਜਿਹੜੇ ਮਾਫੀਆ ਸਟਾਈਲ ਆਰਗੇਨਾਈਜੇਸ਼ਨ ਆ, ਆਰਗੇਨਾਈਜ਼ਡ ਕ੍ਰਾਈਮ ਦੀ ਜਦੋਂ ਗੱਲ ਜਿਹੜੀ ਉਹ ਆਉਂਦੀ ਆ ਉਸ ਦੇ ਵਿੱਚ ਜਿਹੜਾ ਇਹ ਰੀਕੋ ਐਕਟ ਮੰਨਿਆ ਜਾਂਦਾ ਆ। ਇਹ ਪ੍ਰੋਸੀਕਿਊਟਰਸ ਦੇ ਲਈ, ਖਾਸ ਕਰਕੇ ਜਿਹੜੀ ਫੈਡਰਲ ਪ੍ਰੋਸੀਕਿਊਸ਼ਨ ਹੁੰਦੀ DOJ ਦੇ ਲਈ, ਇੱਕ ਸਲੈਜ ਹੈਮਰ ਦੇ ਤੌਰ ਦੇ ਉੱਤੇ ਇਹ ਐਕਟ ਆ ਵੀ ਜੇ ਤੁਸੀਂ ਇਸ ਦੇ ਅੜਿੱਕੇ ਆਉਂਦੇ ਆ ਤਾਂ ਫਿਰ ਤੁਹਾਡਾ ਬਚਣਾ ਜਿਹੜਾ ਇਸ ਚੀਜ਼ ਦੇ ਵਿੱਚ ਔਖਾ ਆ। ਕਹਿੰਦੇ ਵੀ ਜਿਹੜੀਆਂ ਟ੍ਰੈਡੀਸ਼ਨਲ ਆਰਗੇਨਾਈਜ਼ਡ ਕ੍ਰਾਈਮ ਜਾਂ ਮਾਫੀਆ ਆ ਉਸ ਦੀਆਂ ਜਿਹੜੀਆਂ ਲੂਪ ਹੋਲਸ ਆ ਉਹਨੂੰ ਓਵਰਕਮ ਕਰਨ ਦੇ ਲਈ ਜਿਹੜਾ ਇਹ ਰੀਕੋ ਐਕਟ ਲਿਆਂਦਾ ਜਿਹੜਾ ਉਹ ਗਿਆ ਸੀਗਾ। ਦੂਜੇ ਪਾਸੇ ਜਿਹੜੀ ਤੀਜੀ ਇੰਡਾਈਟਮੈਂਟ ਆ ਢੰਡੇ ਵਾਲੀ ਚ ਜਿਹੜਾ ਰਵਿੰਦਰ ਸਿੰਘ ਢੰਡਾ ਆ ਉਹਦੇ ਵਿੱਚ ਜਿਹੜਾ ਕੰਟੀਨਿਊਇੰਗ ਕ੍ਰਿਮੀਨਲ ਐਂਟਰਪ੍ਰਾਈਜ਼, ਕਿਉਂਕਿ ਇਹਦਾ ਕੰਮ ਡਰੱਗ ਸਮਗਲਿੰਗ ਦਾ ਵੱਡੇ ਪੱਧਰ ਦੇ ਉੱਤੇ ਸੀਗਾ, ਜਿੱਥੇ ਇਹਨੇ ਫਾਰਮ ਟਰੱਕਸ ਤੇ ਹੋਰ ਜਿਹੜੇ ਕਹਿ ਲਓ ਵੀ ਟਰੱਕ ਟ੍ਰੇਲਰਸ ਆ ਉਹਨਾਂ ਦਾ ਇਸਤੇਮਾਲ ਕਰਦੇ ਹੋਏ
ਕ੍ਰਾਸ ਬਾਰਡਰ ਜਿਹੜੀ ਡਰੱਗ ਸਮਗਲਿੰਗ ਆ ਉਸ ਦੇ ਵਿੱਚ ਇਹ ਮੇਨ ਸੂਤਰਧਾਰ ਸੀਗਾ। ਜਿਹੜਾ ਜੱਗੂ ਭਗਵਾਨਪੁਰੀਆ ਆ ਉਸ ਨੂੰ ਵੀ ਰੀਕੋ ਐਕਟ ਦੇ ਤਹਿਤ ਹੀ ਚਾਰਜ ਕੀਤਾ ਜਿਹੜਾ ਹੋ ਗਿਆ ਆ। ਸੋ ਇੱਥੋਂ ਇਹ ਹਰਜੋਤ ਸਿੰਘ ਜੀ ਪਤਾ ਲੱਗਦਾ ਆ ਵੀ ਜਿਹੜਾ ਬਿਸ਼ਨੋਈ ਆ ਜਾਂ ਗੋਲਡੀ ਬਰਾੜ ਆ ਜਾਂ ਜੱਗੂ ਭਗਵਾਨਪੁਰੀਆ, ਆਪਾਂ ਨੂੰ ਬਾਹਰੋਂ ਇਦਾਂ ਸ਼ਾਇਦ ਮਹਿਸੂਸ ਹੋ ਰਿਹਾ ਵੀ ਇਹ ਸ਼ਾਇਦ ਸਾਰੇ ਵੱਖੋ ਵੱਖਰੇ ਆ, ਪਰ ਜਿਸ ਹਿਸਾਬ ਦੇ ਨਾਲ ਇੰਡਾਈਟਮੈਂਟ ਸਾਹਮਣੇ ਆਈਆਂ ਲੱਗ ਇਹ ਰਿਹਾ ਵੀ ਪਿੱਛੋਂ ਦੇ ਸਾਰੇ ਇੱਕੋ ਥਾਂ ਤੇ ਜੁੜੇ ਹੋਏ ਆ, ਸਾਰੇ ਕਨੈਕਟਡ ਆ, ਸਾਰੇ ਕਨੈਕਟਡ ਆ, ਵੀ ਇੱਕ ਦੂਜੇ ਦੇ ਨਾਲ ਜਿਹੜੇ ਕਨੈਕਟਡ ਆ। ਲੋਕਾਂ ਨੂੰ ਇਦਾਂ ਕਹਿੰਦੇ ਆ, ਇੱਕ ਜਣੇ ਹਮਦਰਦੀ ਦਿਖਾਉਂਦੇ ਆ ਵੀ ਨਹੀਂ ਅਸੀਂ ਤਾਂ ਇਦਾਂ ਦਾ ਕੰਮ ਕਰ ਨਹੀਂ ਸਕਦੇ, ਅਸੀਂ ਤਾਂ ਜਿਹੜੇ ਇਸ ਚੀਜ਼ ਦੇ ਸਗੋਂ ਉਲਟ ਹੁੰਦੇ ਆ। ਖਾਸ ਕਰਕੇ ਜਦੋਂ ਸਿੱਖੀ ਭਾਵਨਾ ਦੀ ਗੱਲ ਆਉਂਦੀ ਆ ਉਹਦੇ ਵਿੱਚ ਦੇਖੋ ਕਿੱਦਾਂ ਇਮੋਸ਼ਨਲੀ ਲੋਕਾਂ ਨੂੰ ਆਪਣੇ ਨਾਲ ਜਿਹੜਾ ਉਹ ਜੋੜਨ ਦੀ ਇਸ ਦੇ ਵਿੱਚ ਕੋਸ਼ਿਸ਼ ਨਾਲ ਇਹਨਾਂ ਨੇ ਕੀਤੀ ਆ। ਤੇ ਇੰਟਰਨਲੀ ਹੁਣ ਇੰਡਾਈਟਮੈਂਟ ਦੇ ਵਿੱਚ ਇਹ ਕਹਿੰਦੇ ਆ ਵੀ ਇਹ ਤਾਂ ਸਾਰੇ ਜੁੜੇ ਹੋਏ ਸੀਗੇ ਉਸ ਅਸੈਸੀਨੇਸ਼ਨ ਦੇ ਵਿੱਚ। ਤੁਸੀਂ ਹੁਣ ਆਪ ਅੰਦਾਜ਼ਾ ਜਿਹੜਾ ਲਾ ਲਓ, ਲੋਕਾਂ ਨੂੰ ਬੜਾ ਔਖਾ ਜਿਹੜਾ ਲੱਗ ਰਿਹਾ ਵੀ ਯਾਰ ਇਹ ਕਿੱਦਾਂ ਜਿਹੜਾ ਚੀਜ਼ਾਂ ਹੋ ਗਈਆਂ। ਸੋ ਇਹ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਬਣ ਚੁੱਕੀ ਹੈਗੀ ਆ। ਸੋ ਜਿਹੜਾ ਰੀਕੋ ਐਕਟ ਦੇ ਨਾਲ ਜਿਹੜੇ ਇਹ ਮਾਫੀਆ ਸਟਾਈਲ ਆਰਗੇਨਾਈਜ਼ਡ ਕ੍ਰਾਈਮ ਆ, ਇਹ ਇੱਕ ਦੂਜੇ ਤੋਂ ਆਪਣਾ ਗੈਪ ਬਣਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਪਰ ਰੀਕੋ ਐਕਟ ਉਹ ਜਿਹੜੇ ਲੂਪ ਹੋਲ ਆ ਉਹਨਾਂ ਨੂੰ ਪੂਰਿਆਂ ਕਰਕੇ ਆਪਸ 'ਚ ਉਹ ਜਿਹੜੇ ਕਨੈਕਸ਼ਨ ਜੋੜਦਾ ਆ। ਤੇ ਉਹ ਫਿਰ ਜਿਹੜਾ ਮੇਨ ਸੂਤਰਧਾਰ ਦੇ ਤੌਰ ਦੇ ਉੱਤੇ ਮਾਫੀਆ ਡੌਨ ਦੇ ਹਿਸਾਬ ਦੇ ਨਾਲ, ਜਿੱਦਾਂ ਅਸੀਂ ਕਹਿ ਲਓ ਵੀ ਮੇਨ ਇੱਕ ਆਰਗੇਨਾਈਜੇਸ਼ਨ ਦੇ ਲੀਡਰ ਦੇ ਤੌਰ ਦੇ ਉੱਤੇ ਉਹ ਸਾਹਮਣੇ ਆਉਂਦੇ ਆ, ਤੇ ਫਿਰ ਉਹਦੇ ਵਿੱਚੋਂ ਜਿਹੜਾ ਉਹ ਬਚਣਾ ਉਹਨਾਂ ਦਾ ਮੁਸ਼ਕਲ ਹੁੰਦਾ ਆ, ਬਸ਼ਰਤੇ ਇਹ ਜੋ ਇਹਨਾਂ ਦੇ ਉੱਤੇ ਦੋਸ਼ ਲਾਏ ਆ ਉਹ ਅਦਾਲਤ ਦੇ ਵਿੱਚ ਸਾਬਤ ਹੁੰਦੇ ਆ। ਸੋ ਜਿਸ ਤਰ੍ਹਾਂ ਨਿਖਿਲ ਗੁਪਤੇ ਨੂੰ ਅਮਰੀਕਾ ਦੀ ਸਰਕਾਰ ਚੱਕ ਕੇ ਲਿਆਈ ਸੀ ਅਮਰੀਕਾ ਦੇ ਵਿੱਚ, ਹੁਣ ਇਦਾਂ ਜਿਹੜਾ ਬਿਸ਼ਨੋਈ ਆ ਉਹਨੂੰ ਚੱਕ ਕੇ ਅਮਰੀਕਾ ਦੀ ਸਰਕਾਰ ਇੱਥੇ ਲੈ ਕੇ ਆਊਗੀ। ਬਿਸ਼ਨੋਈ ਦੇ ਉੱਤੇ ਅਲੈਜ ਕੀਤਾ ਗਿਆ ਆ ਵੀ ਉਹ ਇੱਕ ਗਲੋਬਲ ਵਾਇਲੈਂਸ ਨੈਟਵਰਕ ਜੇਲ੍ਹ ਦੇ ਵਿੱਚੋਂ ਚਲਾ ਰਿਹਾ ਸੀ। ਜਿਹੜੀ ਇੰਡਾਈਟਮੈਂਟ ਆ ਉਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਆ ਵੀ ਉਹਨੇ ਜਿਹੜੇ ਆ ਕਾਂਟਰਾਬੈਂਡ ਫੋਨਸ ਤੇ ਇੰਟਰਨੈਟ ਡਿਵਾਈਸਸ ਜਿਹੜੇ ਸਮਗਲ ਕੀਤੇ ਗਏ ਸੀ ਜੇਲ੍ਹ ਦੇ ਵਿੱਚ, ਸੈੱਲ ਦੇ ਵਿੱਚ, ਉਹ ਯੂਜ਼ ਕਰਕੇ ਪਰਸਨਲੀ ਡਾਇਰੈਕਟ ਕੀਤਾ ਪੋਲੀਟੀਕਲ ਅਸੈਸੀਨੇਸ਼ਨ। ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਨਾਮ ਵਿੱਚ ਆਉਂਦਾ, ਐਕਸਟੋਰਸ਼ਨਸ, ਲੋਕਾਂ ਤੋਂ ਜਿਹੜੀਆਂ ਫਰੌਤੀਆਂ ਮੰਗਣੀਆਂ, ਸ਼ੂਟਿੰਗਸ, ਕਿਡਨੈਪਿੰਗ, ਡਰੱਗ ਟ੍ਰੈਫਿਕਿੰਗ, ਹਿਊਮਨ ਸਮਗਲਿੰਗ ਤੇ ਹੋਰ ਜਿਹੜੇ ਕ੍ਰਾਈਮ ਆ ਵਰਲਡ ਵਾਈਡ, ਇੰਡੀਆ ਨਹੀਂ ਪੂਰੇ ਵਰਲਡ ਵਾਈਡ। ਸਭ ਤੋਂ ਵੱਡਾ ਜਿਹੜਾ ਕਹਿੰਦੇ ਵੀ ਸੈਂਟਰਲ ਸ਼ੌਕਰ ਇਹ ਆ ਵੀ ਪ੍ਰੋਸੀਕਿਊਟਰਸ ਅਲੈਜ ਕਰ ਰਿਹਾ ਕਿ ਪ੍ਰਿਜ਼ਨ ਸੈੱਲ ਫੰਕਸ਼ਨਡ ਲਾਈਕ ਐਨ ਇੰਟਰਨੈਸ਼ਨਲ ਕਮਾਂਡ ਸੈਂਟਰ। ਦੇਖੋ ਜਿੱਦਾਂ ਕਹਿੰਦੇ ਨਾ ਮਿਲਟਰੀ ਦਾ ਕਮਾਂਡ ਸੈਂਟਰ ਹੁੰਦਾ ਆ ਵੀ ਉੱਥੋਂ ਤੁਸੀਂ ਆਪਰੇਸ਼ਨ ਕਰ ਰਹੇ ਆ। ਸੋ ਉਦਾਂ ਉਹ ਜਿਹੜਾ ਉਹਦੀ ਜੇਲ੍ਹ ਆ, ਜੇਲ੍ਹ 'ਚ ਜਿਹੜਾ ਉਹਨੂੰ ਰੂਮ ਦਿੱਤਾ ਆ, ਉਹ ਜੇਲ੍ਹ 'ਚੋਂ ਉਹ ਇੱਕ ਤਰ੍ਹਾਂ ਨਾਲ ਇੰਟਰਨੈਸ਼ਨਲ ਕਮਾਂਡ ਸੈਂਟਰ ਵਾਂਗ ਕੰਮ ਕਰ ਰਿਹਾ ਹੈਗਾ। ਸੇਮ ਜਿਹੜੀ ਇੰਡਾਈਟਮੈਂਟ ਆ ਉਹਦੇ 'ਚ ਅਲੈਜ ਕੀਤਾ ਗਿਆ ਹੈ ਵੀ ਬਿਸ਼ਨੋਈ ਤੇ ਗੋਲਡੀ ਬਰਾੜ ਇਹਨਾਂ ਨੇ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ, ਤੇ ਬਿਸ਼ਨੋਈ ਨੇ ਫੋਟੋਗ੍ਰਾਫਸ ਦਿੱਤੀਆਂ ਐਂਡ ਮਲਟੀਪਲ ਐਡਰੈਸਿਸ ਟੂ ਫੈਸਿਲਿਟੇਟ ਦਾ ਕਿਲਿੰਗ। ਬਹੁਤ ਸਾਰੇ ਐਡਰੈਸ ਵੀ ਪ੍ਰੋਵਾਈਡ ਕੀਤੇ ਤਾਂ ਕਿ ਕਿਸ ਤਰ੍ਹਾਂ ਜਿਹੜਾ ਆ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਕੀਤਾ ਜਾ ਸਕੇ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਉਂ ਨਹੀਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਸਿੱਧੀ ਇਨਵੋਲਵ। ਹਰਜੋਤ ਸਿੰਘ ਜੀ ਇੰਡਾਈਟਮੈਂਟ ਆ ਜੇਲ੍ਹ ਦੇ ਵਿੱਚੋਂ ਜੋ ਕਹਿ ਰਹੇ ਆ ਇੰਨਾ ਕੰਮ ਹੋ ਰਿਹਾ, ਇੱਕ ਤਰ੍ਹਾਂ ਨਾਲ ਕਮਾਂਡ ਸੈਂਟਰ ਸੀ। ਉਹ ਕਮਾਂਡ ਸੈਂਟਰ ਹੁਣ ਕਿਹਦੇ ਥੱਲੇ ਕੰਮ ਕਰ ਰਿਹਾ ਹੈਗਾ ਜੀ? ਹਾਂਜੀ ਬਿਲਕੁਲ, ਇਹ ਤਾਂ ਹੁਣ ਸਪਸ਼ਟ ਹੀ ਆ ਵੀ ਜੇਲ੍ਹ 'ਚ ਐਡਾ ਕਮਾਂਡ ਸੈਂਟਰ ਚੱਲ ਕਿੱਦਾਂ ਸਕਦਾ, ਕਿਹਦੀ ਸ਼ਹਿ ਦੇ ਉੱਤੇ ਜਿਹੜਾ ਉਹ ਚੱਲ ਸਕਦਾ ਆ, ਤੇ ਉਹਨੂੰ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਹੀ ਉੱਥੇ ਕਿਉਂ ਗਿਆ ਹੋਇਆ ਹੈ ਵੀ ਇੱਕੋ ਹੀ ਜਿਹੜੀ ਉਹ ਜੇਲ੍ਹ ਦੇ ਵਿੱਚ ਨਾ ਕੋਈ ਆਵੇ ਨਾ ਕੋਈ ਜਾਵੇ, ਅੰਦਰੋਂ ਇੰਟਰਵਿਊ ਕਰ ਸਕਦਾ ਆ। ਤੁਸੀਂ ਜਿਹੜਾ ਉਹ ਹਿਸਾਬ ਲਾ ਲਓ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੈ ਹੀ ਇਹ ਚੀਜ਼ ਆ ਵੀ ਇਹ ਸਾਰੀਆਂ ਚੀਜ਼ਾਂ ਕੱਲਾ ਇਹ ਨਹੀਂ ਮਿਲਦਾ ਹਰਜੋਤ ਸਿੰਘ ਜੀ, ਜਿਹੜੀਆਂ ਇੰਡੀਆ ਦੇ ਵਿੱਚ ਕਈ ਜਿਹੜੀਆਂ ਪੋਲੀਟੀਕਲ ਅਸੈਸੀਨੇਸ਼ਨਸ ਉੱਥੇ ਵੀ ਜਿਹੜੀਆਂ ਇੰਟਰਨਲੀ ਹੋਈਆਂ ਆ, ਉਹਨਾਂ ਵਿੱਚ ਵੀ ਇਹੀ ਗੈਂਗਸਟਰਸ ਜਿਹੜੇ ਉਹ ਇਨਵੋਲਵ ਸੀਗੇ। ਗੈਂਗਸਟਰਸ ਇੰਨਾ ਵੱਡਾ ਰੂਪ ਜਿਹੜਾ ਅਖਤਿਆਰ ਕਰ ਜਾਣਗੇ ਇਹ ਦੇਖਣੇਗਾ। ਜਿਹੜੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਆ ਨਾ, ਇੱਥੋਂ ਇਹ ਕਲੀਅਰ ਹੋ ਜਾਣਾ ਚਾਹੀਦਾ ਜਿੰਨੇ ਵੀ ਇਹ ਜਿਹੜੇ ਗੈਂਗਸਟਰਸ ਆ ਜਿਹੜੇ ਸੋਚਦੇ ਆ ਵੀ ਅੱਜ ਸਾਨੂੰ ਸਰਕਾਰੀ ਸ਼ਹਿ ਪ੍ਰਾਪਤ ਆ ਤੇ ਅਸੀਂ ਜੋ ਮਰਜ਼ੀ ਕਰ ਸਕਦੇ ਆ ਤੇ ਸਾਨੂੰ ਇੰਪਿਊਨਿਟੀ ਆ ਵੀ ਸਾਨੂੰ ਕੋਈ ਕੁਝ ਕਹਿ ਨਹੀਂ ਸਕਦਾ। ਤੁਸੀਂ ਦੇਖੋ ਵੀ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਪੱਲਾ ਝਾੜ ਕੇ ਇਹਨੂੰ ਸਿੱਟਣਾ ਆ ਬਾਹਰ। ਹੁਣ ਕਿਉਂ ਜਿਹੜਾ ਕੈਨੇਡਾ ਦੇ ਵਿੱਚ ਜਿਹੜੇ ਇੰਡੀਅਨ ਕੌਂਸੂਲੇਟ ਵਾਲੇ ਉਹ ਕਿਉਂ ਕਹਿ ਰਹੇ ਆ ਵੀ ਨਹੀਂ ਇਹ ਤਾਂ ਬਹੁਤ ਵਧੀਆ, ਇਹਨਾਂ ਨੂੰ ਫੜੋ, ਇਹਨਾਂ ਨੂੰ ਕਰੋ, ਉਹ ਕਿਉਂ ਕਹਿ ਰਹੇ ਆ? ਉਹਨਾਂ ਨੇ ਆਪਣੇ ਕੰਮ ਕੱਢ ਲਏ ਆ
ਤੇ ਹੁਣ ਜਿਹੜੇ ਲੂਜ਼ ਐਂਡਸ ਨੇ ਉਹਨਾਂ ਨੂੰ ਉਹਨਾਂ ਨੇ ਬੰਦ ਕਰਨਾ। ਇਹ ਵੀ ਹਰਜੋਤ ਸਿੰਘ ਜੀ ਕੋਈ ਅੱਤ ਕਥਨੀ ਨਹੀਂ ਹੋਊਗੀ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗੇ ਵੀ ਬਿਸ਼ਨੋਈ ਦਾ ਜੇਲ੍ਹ ਦੇ ਵਿੱਚ ਹੀ ਕਤਲ ਹੋ ਗਿਆ, ਵੀ ਉੱਥੇ ਲੜਾਈ ਹੋ ਗਈ, ਉੱਥੇ ਕੁਝ ਹੋ ਗਿਆ, ਜਿਹੜੇ ਇਸ ਟਾਈਮ ਗੈਂਗਸਟਰਸ ਉੱਥੇ ਇਨਵੋਲਵ ਨੇ ਵੀ ਉਹ ਅੰਦਰ ਜੇਲ੍ਹਾਂ 'ਚ ਅਚਾਨਕ ਹੀ ਮਰ ਗਏ। ਇਹ ਕੋਈ ਅੱਤ ਕਥਨੀ ਨਹੀਂ ਹੋਊਗੀ, ਇਹ ਸੋਚਿਆ ਜਾ ਸਕਦਾ ਆ ਕਿਉਂਕਿ ਇਦਾਂ ਦੀਆਂ ਚੀਜ਼ਾਂ ਪਹਿਲਾਂ ਵਾਪਰ ਚੁੱਕੀਆਂ ਆ ਤੇ ਵਾਪਰਨ ਦੀਆਂ ਸੰਭਾਵਨਾਵਾਂ ਜਿਹੜੀਆਂ ਆ ਉਹ ਪੂਰੀਆਂ ਹੁੰਦੀਆਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਦੇ ਵਿੱਚ ਰਾਜਕਨਵੀਰ ਸਿੰਘ ਜੀ ਜਿਹੜਾ FBI ਦੀ ਇੰਡਾਈਟਮੈਂਟ ਆ ਉਹਦੇ ਵਿੱਚ ਇਹ ਕਹਿੰਦੇ ਵੀ ਇੱਕ ਆਮ ਜੀ ਗੈਂਗ ਵਾਇਲੈਂਸ ਨਹੀਂ ਹੈ ਜਿੱਦਾਂ ਆਪਾਂ ਦੇਖਦੇ ਹੈਗੇ ਆ ਵੀ ਮੈਕਸੀਕੋ ਦੇ ਗੈਂਗਸ ਵਗੈਰਾ ਆ, ਪਰ ਇਹ ਕਹਿੰਦੇ ਵੀ ਕ੍ਰਿਮੀਨਲ ਨੈਟਵਰਕ ਆ ਜੋ ਕਿ ਵੈਪਨਾਈਜ਼ ਕਰਦਾ ਪਬਲਿਕ ਇੰਸਟੀਟਿਊਸ਼ਨਸ ਨੂੰ ਤੇ ਇਹਦੇ ਚ ਪੂਰੀ ਤਰ੍ਹਾਂ ਪੁਲਿਸ ਇਨਵੋਲਵ ਆ। ਉਹ ਜਿਹੜਾ ਪੁਲਿਸ ਵਾਲਾ ਆ ਵੀ ਜੇ ਤੁਸੀਂ ਪੈਸੇ ਨਾ ਦਿੱਤੇ ਅਸੀਂ ਤੁਹਾਡੇ ਤੇ ਕੇਸ ਪਾ ਦੇਣੇ ਆ। ਮਡੇਰੇ ਜਿਹੜੇ ਪਾਏ ਵੀ ਕਹਿੰਦੇ ਆ ਰਹੀ ਆ, ਮਡੇਰੇ 'ਚ ਇੱਕ ਰੈਸਟੋਰੈਂਟ ਸੀ ਉਹਦੇ ਤੇ ਗੋਲੀਆਂ ਚਲਾਈਆਂ ਗਈਆਂ ਵੀ ਤੁਸੀਂ ਸਾਨੂੰ ਪੈਸੇ ਦਿਓ, $4 ਲੱਖ ਦਿਓ, 4 ਕਰੋੜ ਰੁਪਈਆ ਇੰਡੀਆ ਦਾ, ਜਿਹੜਾ ਪੁਲਿਸ ਵਾਲਾ ਹੁਣ ਉਹਦਾ ਜਿਹਦਾ ਵਿੱਚ ਨਾਂ ਆ ਰਿਹਾ ਹੈਗਾ। ਸੋ ਪੂਰਾ ਇਹ ਰਲਿਆ ਹੋਇਆ। ਜਿਹੜੇ ਕੈਨੇਡਾ ਵਾਲੇ ਸੀ ਢੰਡਾ ਦੀ ਜਿਹੜੀ ਇੰਡਾਈਟਮੈਂਟ ਆ ਉਹਦੇ ਵਿੱਚ ਕਹਿੰਦੇ ਵੀ ਇਹ ਬਹੁਤ ਵੱਡਾ ਆਪਰੇਸ਼ਨ ਆ ਜਿੱਦਾਂ ਕਾਰਟਲ ਸਕੇਲ ਲੌਜਿਸਟਿਕਸ ਸੀ, ਜਿੱਦਾਂ ਦੇ ਮੈਕਸੀਕੋ ਦੇ ਕਾਰਟਲ ਆ ਜਾਂ ਹੋਰ ਵੈਨਜ਼ੂਏਲਾ ਦੇ ਹੈਗੇ ਆ। ਉਹਦੇ ਵਿੱਚ ਪ੍ਰੋਸੀਕਿਊਟਰਸ ਅਲੈਜ ਕਰ ਰਹੇ ਆ ਵੀ DTO ਮੂਵਡ hundreds of kilograms of cocaine and meth each week used between US and Canada, through smuggling routes ਤੇ even gathered border inspection information। ਜਿਹੜੇ ਬਾਰਡਰ ਤੇ ਜਿਹੜੀ ਇਨਸਪੈਕਸ਼ਨ ਚੱਲਦੀ ਸੀ, ਕਿਹੜਾ ਆਫੀਸਰ ਡਿਊਟੀ ਤੇ ਲੱਗਾ ਕਿਹੜਾ ਨਹੀਂ ਲੱਗਾ, ਉਹ ਸਾਰੀ ਇਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਸੀ। ਤੁਸੀਂ ਦੇਖੋ ਵੀ ਕਿੱਡਾ ਵੱਡਾ ਜਿਹੜਾ ਰਿੰਗ ਆ ਨੈਟਵਰਕ ਸੀਗਾ ਪੂਰਾ। ਈਵਨ ਸੋ ਹੁਣ ਉਹ ਸਸਪੈਕਟ ਕਰ ਰਿਹਾ ਵੀ ਕੈਨੇਡਾ ਦੀ ਬਾਰਡਰ ਏਜੰਸੀ ਦੇ ਬੰਦੇ ਵੀ ਇਹਨਾਂ ਦੇ ਨਾਲ ਰਲੇ ਹੋਏ ਹੋ ਸਕਦੇ ਹੈਗੇ ਆ। CPSA ਦੇ ਕਈ ਫੜ ਵੀ ਹੋਏ ਆ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ। ਸੋ ਇਹ ਸਾਰੇ ਕਾਸੇ 'ਚ ਐਂਡ 'ਚ ਆਪਾਂ ਜ਼ਰੂਰ ਇਹ ਕਹਿਣਾ ਚਾਹੁੰਦੇ ਆ ਵੀ ਹੁਣ 4-5 ਦਿਨ ਹੋ ਗਏ, ਪਰ ਬੜਾ ਅਨਫੋਰਚੂਨੇਟ ਪਾਰਟ ਹੈਗਾ ਹਜੇ ਤੱਕ ਵੀ ਸਿੱਖਾਂ ਦੀਆਂ ਆਰਗੇਨਾਈਜੇਸ਼ਨਸ ਨੇ ਐਕਟਿਵ ਹੋਣਾ ਨਹੀਂ ਸ਼ੁਰੂ ਕੀਤਾ। ਹੁਣ ਤੱਕ ਤਾਂ 100-150 ਗੁਰੂ ਘਰ ਵੱਲੋਂ ਚਿੱਠੀ ਲਿਖਣੀ ਚਾਹੀਦੀ ਸੀ FBI ਨੂੰ, ਪ੍ਰੈਜ਼ੀਡੈਂਟ ਟਰੰਪ ਨੂੰ, ਵੀ ਤੁਹਾਡੇ ਐਡਮਿਨਿਸਟ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਅਮਰੀਕਾ ਦੇ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੂੰ ਸ਼ਰੇਆਮ ਕਤਲ ਹੋ ਰਿਹਾ, ਜਿਨ੍ਹਾਂ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਜਿੱਥੇ ਅਮਰੀਕਾ ਦੇ ਵਿੱਚ ਸ਼ਰੇਆਮ ਇੰਨੀ ਲਾਰਜ ਸਕੇਲ ਤੇ ਡਰੱਗ ਲਿਆਂਦੀ ਜਾ ਰਹੀ ਆ, ਉਹਨਾਂ ਬੰਦਿਆਂ ਨੂੰ ਫੰਡ ਦੀ ਕੋਸ਼ਿਸ਼ ਕੀਤੀ ਆ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਦੂਸਰੇ ਨੰਬਰ ਤੇ ਇਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਲਿਖਣੀਆਂ ਚਾਹੀਦੀਆਂ ਵੀ ਹੁਣ ਇਹਨਾਂ ਨੂੰ ਅਰੈਸਟ ਕਰਕੇ ਵੀ ਲਿਆਓ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਹੈਗੇ ਆ ਐਕਸਟ੍ਰਾਡਾਈਟ ਵੀ ਕਰੋ। ਤੇ ਤੀਜਾ, ਇਹਨਾਂ ਦੇ ਉੱਥੇ ਦੀਆਂ ਸਰਕਾਰਾਂ ਦੇ ਨਾਲ ਕੀ ਕਨੈਕਸ਼ਨ ਆ। ਜਿਸ ਤਰ੍ਹਾਂ ਮਡੂਰੋ ਨੂੰ ਤੁਸੀਂ ਚੱਕ ਕੇ ਲਿਆਂਦਾ ਇੱਥੇ ਵੈਨਜ਼ੂਏਲਾ ਦੇ ਵਿੱਚ, ਨੋਰੀਏਗਾ ਨੂੰ ਕਾਫੀ ਲੰਮਾ ਸਮਾਂ ਪਹਿਲਾਂ ਤੁਸੀਂ ਚੱਕ ਕੇ ਲਿਆਂਦਾ ਸੀ ਪਨਾਮਾ ਤੋਂ, ਐਲ ਚਾਪੋ ਨੂੰ ਤੁਸੀਂ ਚੱਕ ਲਿਆਂਦਾ ਮੈਕਸੀਕੋ ਤੋਂ। ਇਸ ਤਰ੍ਹਾਂ ਜਿਹੜੇ ਪੋਲੀਟੀਸ਼ੀਅਨ ਵੀ ਕਨੈਕਟਡ ਹੈਗੇ ਆ, ਜਿਹੜੀਆਂ ਸਰਕਾਰਾਂ ਵੀ ਕਨੈਕਟਡ ਆ, ਉਹਨਾਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰੋ। ਅਨਫੋਰਚੂਨੇਟ ਪਾਰਟ ਇਹ ਆ ਵੀ ਇਕੱਲੇ ਸਿੱਖ ਗੁਰੂ ਘਰ ਕਮੇਟੀਆਂ ਨਹੀਂ, ਕਬੱਡੀ ਕਲੱਬ ਵੀ ਲੈ ਲਓ। ਪਿਛਲੇ ਆਪਾਂ ਦੇਖਿਆ ਹੀ ਆ, ਪਿਛਲੇ ਸਾਲ ਜਦੋਂ ਮੈਚ ਹੋਏ ਸੀ ਉਦੋਂ ਵੀ ਕਿਦਾਂ ਗੈਂਗਸਟਰਸ ਨੇ ਕਬੱਡੀਆਂ ਵਾਲਿਆਂ ਨੂੰ ਡਰਾ ਕੇ ਕਿਹਾ ਸੀ ਵੀ ਇੱਥੇ ਨਹੀਂ ਖੇਲ ਸਕਦੇ, ਉੱਥੇ ਨਹੀਂ ਖੇਲ ਸਕਦੇ। ਕਿੰਨੇ ਬਿਜ਼ਨੈਸਸ ਆ ਜਿਨ੍ਹਾਂ ਤੋਂ ਮਨੀ ਐਕਸਟੋਰਟ ਹੋ ਚੁੱਕਾ ਹੈਗਾ, ਕਿੰਨੇ ਬਿਜ਼ਨੈਸਸ ਆ ਜਿਹੜੇ ਆਪਣੇ ਪੈਸੇ ਦੇ ਚੁੱਕੇ ਤੇ ਚੁੱਪ ਚਵੀਤੇ ਬੈਠੇ ਆ। ਸੋ ਸਾਡੀ ਪੂਰੀ ਕਮਿਊਨਿਟੀ ਦਾ, ਪੂਰੇ ਅਮਰੀਕਨ ਸਿਟੀਜ਼ਨਸ ਦਾ ਫਰਜ਼ ਬਣਦਾ ਆ ਵੀ ਸਾਥ ਦਿਓ FBI ਦਾ, ਸਾਰੀਆਂ ਏਜੰਸੀਜ਼ ਦਾ, ਜਿਹੜੀਆਂ ਆਰਗੇਨਾਈਜੇਸ਼ਨਸ ਹੁਣ ਇਹ ਸਾਨੂੰ ਜਿਹੜਾ ਆ ਸਾਡਾ ਸਾਥ ਦੇ ਰਹੀਆਂ, ਤੇ ਆਪਾਂ ਪੂਰੀ ਤਰ੍ਹਾਂ ਉਹਨਾਂ ਨੂੰ ਇਨਫੋਰਮੇਸ਼ਨ ਦਈਏ। $50,000 ਦਾ ਗੋਲਡੀ ਬਰਾੜ ਦਾ ਨਾਮ ਰੱਖਿਆ ਗਿਆ ਆ। ਸੋ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਦੇਣੀ ਚਾਹੀਦੀ ਆ ਤਾਂ ਕਿ ਆਪਾਂ ਅਮਰੀਕਾ ਨੂੰ ਅਮਰੀਕਾ ਰਹਿਣ ਦਈਏ। ਅਮਰੀਕਾ ਕਿਤੇ ਫਿਰ ਉਹ ਇੰਡੀਆ ਨਾ ਬਣ ਜਾਏ, ਜਿਹਦੇ ਦੁੱਖੋਂ ਆਪਾਂ ਇੰਡੀਆ ਛੱਡ ਕੇ ਅਮਰੀਕਾ ਆਏ ਸੀ। ਜੀ, ਜਿਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ ਚੱਲ ਰਹੀ ਹੈ ਨਾ, ਇੱਥੇ ਜਿਹੜੇ ਪਹਿਲੇ ਦਿਨ ਜਦੋਂ ਇਹ ਨਿਊਜ਼ ਆਈ ਸੀ, ਮੈਂ ਉਦੋਂ ਵੀ ਇਹ ਗੱਲ ਆਖੀ ਸੀ, ਅੱਜ ਫੇਰ ਆਪਾਂ ਉਸ ਚੀਜ਼ ਨੂੰ ਦੁਹਰਾਵਾਂਗੇ ਵੀ ਜਿਹੜੀ ਇਹ ਟਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਸ ਦਾ ਨਾਮ ਦੇ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਭੁੱਲ ਨਾ ਜਾਇਓ। ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੀ ਹਿੱਸਾ ਹੈ। ਇਹ ਸਰਕਾਰ ਦੀ ਸ਼ਹਿ ਦੇ ਉੱਤੇ ਹੀ ਇਹਨਾਂ ਗੈਂਗਸਟਰਸ ਦੇ ਦੁਆਰਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ। ਇਹ ਸਰਕਾਰ ਆਪਣੇ ਆਪ ਨੂੰ ਇਹਨਾਂ ਦੀ ਬਲੀ ਦੇ ਕੇ
ਬਚਾਉਣ ਦੀ ਆਪਣੇ ਆਪ ਨੂੰ ਜਿਹੜੀ ਭਾਰਤੀ ਸਰਕਾਰ ਉਹ ਕੋਸ਼ਿਸ਼ ਕਰ ਰਿਹਾ ਹੈ, ਭਾਰਤੀ ਤੰਤਰ ਕੋਸ਼ਿਸ਼ ਕਰ ਰਿਹਾ ਆ। ਧੰਨਵਾਦ ਆ FBI ਦਾ, ਲਾ ਐਨਫੋਰਸਮੈਂਟ ਏਜੰਸੀਜ਼ ਦਾ, ਜਿਨ੍ਹਾਂ ਨੇ ਇਹਨਾਂ ਦਾ ਪਰਦਾਫਾਸ਼ ਕੀਤਾ। ਤੇ ਜਿਹੜੀ ਇੱਕ RCMP ਦੀ ਰਿਪੋਰਟ ਬੀਤੇ ਮਹੀਨਿਆਂ ਦੇ ਵਿੱਚ ਆਈ ਸੀ ਵੀ ਜਿਹੜਾ ਬਿਸ਼ਨੋਈ ਗੈਂਗ ਆ ਭਾਰਤ ਦੇ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਿਹਾ ਆ। ਇਹ ਗੱਲਾਂ ਸਿੱਧੀਆਂ ਹੀ ਆਪਸ ਦੇ ਵਿੱਚ ਜੁੜ ਜਾਂਦੀਆਂ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਭਾਰਤ ਨੰਗਾ ਹੁੰਦਾ ਆ। ਉਹ ਆਪਣੇ ਆਪ ਨੂੰ ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਭਾਰਤ ਇਸ ਟਾਈਮ ਇੰਨਾ ਕੁ ਜ਼ਿਆਦਾ ਫਸਦਾ ਜਾ ਰਿਹਾ ਹੈ, ਐਕਸਪੋਜ਼ ਹੁੰਦਾ ਜਾ ਰਿਹਾ ਆ। ਉਹ ਹੁਣ ਇਹਨਾਂ ਗੈਂਗਸਟਰਾਂ ਦੀ ਬਲੀ ਦੇਣ ਦੇ ਵਿੱਚ ਉਹਨਾਂ ਨੂੰ 1 ਸਕਿੰਟ ਦੇ ਵਿੱਚ ਝਿਜਕ ਨਹੀਂ ਆ। ਉਹਨਾਂ ਨੇ ਇਹਨਾਂ ਦੀ ਬਲੀ ਦੇਣੀ ਹੀ ਦੇਣੀ ਆ। ਹੁਣ ਇਹ ਆਪਣੇ ਉੱਤੇ, ਆਪਣੀ ਸੁਹਿਰਦਤਾ ਦੇ ਉੱਤੇ ਆ, ਆਪਣੀਆਂ ਆਰਗੇਨਾਈਜੇਸ਼ਨਾਂ ਦੇ ਉੱਤੇ ਆ ਵੀ ਤੁਸੀਂ ਇਸ ਨੂੰ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਜੋੜ ਕੇ ਪੇਸ਼ ਕਰ ਸਕਦੇ ਆ ਇੱਥੋਂ ਦੀ ਸਰਕਾਰ ਨੂੰ, ਇੱਥੋਂ ਦੇ ਲਾ ਮੇਕਰਸ ਨੂੰ, ਇੱਥੋਂ ਦੀ ਕਾਂਗਰਸ ਦੇ ਵਿੱਚ, ਤਾਂ ਜੋ ਇਹ ਜਿਹੜਾ ਭਾਰਤ ਜੋ ਐਕਸਪੋਜ਼ ਹੋਇਆ ਆ ਇਸ ਪੂਰੀਆਂ ਇੰਡਾਈਟਮੈਂਟਸ ਦੇ ਵਿੱਚ, ਉਸ ਦਾ ਪਤਾ ਲੱਗ ਸਕੇ। ਨਿਖਿਲ ਗੁਪਤਾ ਵਾਲੇ ਮਾਮਲੇ ਦੇ ਵਿੱਚ ਵੀ ਭਾਰਤੀ ਸਰਕਾਰ ਦਾ ਏਜੰਟ ਹੀ ਸੀਗਾ ਜੋ ਉਹਨੂੰ ਇਸ਼ਾਰੇ ਦੇ ਰਿਹਾ ਸੀਗਾ ਵੀ ਇਹਨਾਂ ਨੂੰ ਮਾਰ ਦਿਓ, ਸਾਡੇ ਕੋਲ ਲਿਸਟਾਂ ਪਈਆਂ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ, ਇਹ ਸਭ ਆਪਸ ਦੇ ਵਿੱਚ ਕਨੈਕਟਡ ਆ ਤੇ ਸਿੱਖਾਂ ਨੂੰ ਸੁਹਿਰਦਤਾ ਦੇ ਨਾਲ ਇਹ ਜਿਹੜੇ ਕਾਨੂੰਨੀ ਪੈਂਤੜੇ ਵਰਤਦੇ ਹੋਏ ਇਹ ਇਸ ਨੂੰ ਪੇਸ਼ ਕਰਨ ਦਾ ਹੁਣ ਇੱਕ ਹੀਲਾ, ਇੱਕ ਤਰੀਕਾ ਆਉਣਾ ਚਾਹੀਦਾ ਆ। ਇਹ ਜੇ ਤੁਸੀਂ ਇੱਥੇ ਉਦਾਂ ਹੀ ਨਾਰੇ ਮਾਰ ਕੇ ਲਾਲਾ ਲਾਲਾ ਕਰਕੇ ਤੇ ਤੁਸੀਂ ਕਹਿਤਾ ਵੀ ਹੁਣ ਸਾਰਾ ਕੁਝ ਸੈੱਟ ਹੋ ਗਿਆ, ਨਹੀਂ, ਭਾਰਤ ਨੇ ਪਤਲੀ ਗਲੀ ਚੋਂ ਲੰਘ ਜਾਣਾ। ਜੋ ਇਹਨਾਂ ਨੂੰ ਬਲੀ ਦੇ ਬੱਕਰੇ ਜਿਹੜੇ ਉਹ ਬਣਾ ਕੇ ਟੰਗ ਕੇ ਤੇ ਉਹਨਾਂ ਨੇ ਆਪਣੇ ਆਪ ਨੂੰ ਬਰੀ ਕਰਾ ਲੈਣਾ। ਪਰ ਹੁਣ ਇੱਥੇ ਆਪਣੀ ਕਮਿਊਨਿਟੀ ਦਾ, ਉਹਨਾਂ ਆਰਗੇਨਾਈਜੇਸ਼ਨਾਂ ਦਾ, ਬਾਕੀ ਸਾਰੀਆਂ ਉਹਨਾਂ ਮਾਈਨੋਰਿਟੀਜ਼ ਕਮਿਊਨਿਟੀਜ਼ ਦਾ ਸਾਥ ਦੀ ਤੁਹਾਨੂੰ ਜ਼ਰੂਰਤ ਆ। ਸਾਰੇ ਜਾਣੇ ਇਕੱਠੇ ਹੋਵੋ ਤੇ ਇਹਨਾਂ ਦਾ ਇਹ ਜਿਹੜਾ ਐਕਸਪੋਜ਼ ਕਰੋ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹੀ ਅੰਡਰ ਆ ਰਿਹਾ ਆ। ਇਹ ਉਸੇ ਦੀ ਇੱਕ ਸ਼ਾਖਾ ਆ। ਇਸ ਨੂੰ ਸਮਝੋ, ਭਾਰਤ ਨੂੰ ਇੱਥੋਂ ਬਚਣ ਨਾ ਦਿਓ, ਕਿਉਂਕਿ ਇਹ ਹੁਣ ਪੂਰੀ ਤਰ੍ਹਾਂ ਨੰਗਿਆ ਹੁੰਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਚੀਜ਼ਾਂ ਨੂੰ ਅੰਡਰਸਟੈਂਡ ਜਿਹੜਾ ਕਰੋ ਤੇ ਇਸ ਦੇ ਉੱਤੇ ਸਮਾਂ ਰਹਿੰਦੇ ਹੋਏ ਹੁਣ ਲੋਹਾ ਬਿਲਕੁਲ ਗਰਮ ਆ। ਹਥੌੜਾ ਮਾਰਨ ਦੀ ਜਿਹੜੀ ਇਸ ਗੱਲੋਂ ਜ਼ਰੂਰਤ ਆ, ਤੁਸੀਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਲਾ ਐਨਫੋਰਸਮੈਂਟ ਦੇ ਨਾਲ, ਜਿੱਦਾਂ HAFA ਵਾਲੇ ਤੁਹਾਡੇ ਉਲਟ ਜਾ ਕੇ ਕਰਦੇ ਨਾ ਮੀਟਿੰਗਾਂ, ਹੁਣ ਮੌਕਾ ਆ ਗਿਆ ਜੋ ਤੁਹਾਡੇ ਕੋਲ, ਤੁਸੀਂ ਜਾ ਕੇ ਉਹਨਾਂ ਨੂੰ ਦੱਸੋ ਵੀ ਆ ਜੇ ਜਿਹੜੇ ਖਾਸ ਕਰਕੇ ਲੋਕ ਤੇ ਉਹ ਆਰਗੇਨਾਈਜੇਸ਼ਨਾਂ ਐਕਸਪੋਜ਼ ਹੋਣ ਜਿਹੜੀਆਂ ਕਿ ਭਾਰਤ ਦੀ ਪੈਰਵਾਈ ਕਰ ਰਹੀਆਂ ਆ। ਤੁਸੀਂ ਦੇਖੋ ਵੀ ਅਮਰੀਕਨ ਧਰਤੀ ਦੇ ਉੱਤੇ ਐਡੇ ਵੱਡੇ ਕਾਂਡ ਕਰਨ ਵਾਲੀਆਂ ਆਰਗੇਨਾਈਜੇਸ਼ਨਾਂ ਜਿਨ੍ਹਾਂ ਨੂੰ ਭਾਰਤ ਸਰਕਾਰ ਦੀ ਸ਼ਹਿ ਪ੍ਰਾਪਤ ਆ, ਉਹ ਉਹਨਾਂ ਨੂੰ ਬਰੀ ਕਰਾਉਣਾ ਚਾਹ ਰਹੀਆਂ ਆ। ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਆ ਰਹੀਆਂ ਆ। ਕਿਉਂ ਆ ਰਹੀਆਂ ਆ? ਤੁਹਾਡੇ ਕੋਲ ਹੁਣ ਬਹੁਤ ਸੁਨਹਿਰੀ ਮੌਕਾ ਜੋ ਇਸ ਨੂੰ ਸਾਂਭ ਲਓ। ਹੱਥ ਜੋੜ ਕੇ ਬੇਨਤੀ ਆ, ਅਪੀਲ ਆ, ਕਰ ਲਿਓ ਕੁਛ। ਇਹ ਮੌਕੇ ਬਾਰ-ਬਾਰ ਨਹੀਂ ਆਉਣੇ ਜੀ। ਸੋ ਬਹੁਤ ਅਨਫੋਰਚੂਨੇਟ ਪਾਰਟ ਆ, ਹਜੇ ਤੱਕ ਇੱਕ ਵੀ ਸਿੱਖ ਜਥੇਬੰਦੀ ਨੇ ਇਹਦੇ ਉੱਤੇ ਐਕਸ਼ਨ ਨਹੀਂ ਲਿਆ ਅਮਰੀਕਾ ਦੇ ਵਿੱਚ। ਪਰ ਕੈਨੇਡਾ ਦੇ ਵਿੱਚ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਆ, ਉਹਨੇ ਪੂਰਾ ਪ੍ਰੋਟੈਸਟ ਕੀਤਾ ਹੈਗਾ, ਪੂਰਾ ਉਹ ਰੀਚ ਕਰ ਰਿਹਾ ਹੈ ਉੱਥੇ ਦੇ ਮੈਂਬਰ ਪਾਰਲੀਮੈਂਟਸ ਨੂੰ ਵੀ ਭਾਈ ਤੁਸੀਂ ਕਿਉਂ ਨਹੀਂ ਇੰਡੀਆ ਦਾ ਜਿਹੜਾ ਨਾਂ ਆ ਕਨੈਕਟ ਕਰ ਰਹੇ। ਹੁਣ ਤਾਂ ਸ਼ਰੇਆਮ ਕਲੀਅਰ ਹੋ ਗਿਆ ਕਿ ਕਿੱਥੇ ਦੇ ਗੈਂਗਸਟਰ ਹੈਗੇ। ਹੁਣ ਜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀ ਸਟੇਟਮੈਂਟਾਂ ਦਿੰਦੀ ਸੀ ਵੀ ਦੇਖੋ ਜੀ ਫਰੀਮੌਂਟ ਗੁਰਦੁਆਰੇ ਸਾਹਿਬ 'ਚ ਡਰੱਗ ਦੀ ਜਿਹੜੀ ਇਨਵੋਲਵਮੈਂਟ ਆ, ਹੁਣ ਤਾਂ ਕਲੀਅਰ ਹੋ ਗਿਆ ਵੀ ਕਿ ਕਿੱਥੋਂ ਡਰੱਗ ਆਉਂਦੀ ਆ, ਕਿਹੜੇ ਭਾਰਤ ਦੀ ਸਰਕਾਰ ਆ, ਕਿਹੜੇ ਗੈਂਗਸਟਰ ਹੈਗੇ ਆ। ਸੋ ਉਹਨਾਂ ਦੇ ਪਿੱਛੇ ਸਾਰੀਆਂ ਕਮੇਟੀਆਂ ਨੂੰ, ਸਾਰੀਆਂ ਆਰਗੇਨਾਈਜੇਸ਼ਨਸ ਨੂੰ ਜਾਣਾ ਚਾਹੀਦਾ, ਤਾਂ ਹੀ ਆਪਾਂ ਸੁੱਖ ਦੇ ਨਾਲ ਜਿਹੜਾ ਸੌਂ ਸਕਦੇ ਆ। ਨਹੀਂ ਤਾਂ ਜਿਸ ਲਾਰਜ ਸਕੇਲ ਦੇ ਉੱਤੇ ਐਕਸਟੋਰਸ਼ਨ ਕੈਨੇਡਾ 'ਚ ਹੋ ਰਹੀ ਆ, ਇੱਥੇ ਵੀ ਹੋ ਰਹੀ ਸੀ। 2 ਸਾਲ ਦਾ ਵੱਡਾ ਆਪਰੇਸ਼ਨ ਚੱਲਿਆ ਜਿਹਦੇ ਤਹਿਤ 2 ਸਾਲਾਂ ਬਾਅਦ ਇੰਨੇ ਬੰਦੇ ਜਿਹੜੇ ਆ FBI ਹਰਜੋਤ ਸਿੰਘ ਜੀ, ਇਹ ਜਦੋਂ ਭਾਈ ਨਿੱਜਰ ਹੁਣਾਂ ਦੀ ਸ਼ਹਾਦਤ ਹੁੰਦੀ ਆ, ਅਸੈਸੀਨੇਸ਼ਨ ਹੁੰਦੀ ਆ, ਉਸ ਤੋਂ ਬਾਅਦ ਹੀ ਇਹ ਐਕਟਿਵ ਹੋਏ ਨੇ। ਜਦੋਂ 5 ਆਈਜ਼ ਨੇ ਕ੍ਰੈਡੀਬਲ ਐਵੀਡੈਂਸ ਦੀ ਗੱਲ ਕੀਤੀ ਸੀਗੀ, ਇਹ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੀਆਂ ਇਨਵੈਸਟੀਗੇਸ਼ਨਾਂ ਸ਼ੁਰੂ ਜਿਹੜੀਆਂ ਹੋਈਆਂ ਸੀਗੀਆਂ। ਸੋ ਮੈਂ ਜਿੱਦਾਂ ਕਿਹਾ ਨਾ ਵੀ ਬਹੁਤ ਸਾਰੇ ਜਿਹੜੇ ਗੈਂਗਸਟਰਸ ਆ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਨੂੰ ਤਾਂ ਇੰਪਿਊਨਿਟੀ ਆ, ਸਾਨੂੰ ਤਾਂ ਕੋਈ ਹੱਥ ਨਹੀਂ ਲਾ ਸਕਦਾ। ਵੀ ਕੈਨੇਡਾ ਵਾਂਗੂ ਇੱਥੇ ਤਾਂ ਢਿੱਲੇ ਹੀ ਬੜੇ ਨੇ ਕਾਨੂੰਨ, ਵੀ ਇਦਾਂ ਦੀ ਕੋਈ ਚੱਕਰ ਨਹੀਂ। ਪਰ ਇਹ ਜਦੋਂ ਆਪਣਾ ਇਹ ਹਥੌੜਾ ਮਾਰਦੇ ਆ ਤੇ ਫਿਰ ਪਤਾ ਉਦੋਂ ਬਾਅਦ ਚ ਹੀ ਲੱਗਦਾ ਆ ਵੀ ਹਾਂ ਭਾਈ ਇਦਾਂ ਨਹੀਂ। ਅਗਲੇ ਤੁਹਾਨੂੰ ਪੂਰੀ ਤਰ੍ਹਾਂ
ਉਹਦੇ ਵਿੱਚ ਦਲਦਲ ਦੇ ਵਿੱਚ ਧਸਣ ਦਿੰਦੇ ਆ ਤਾਂ ਫਿਰ ਅਗਲੇ ਤੁਹਾਨੂੰ ਰੰਗੇ ਹੱਥੀ ਜਿਹੜੇ ਉਹ ਫੜਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹਰਜੋਤ ਸਿੰਘ ਜੀ ਆਪਣੇ ਸਾਹਮਣੇ ਆ, ਤੇ ਇਹ ਚੀਜ਼ ਨੂੰ ਨਾ ਜਿੱਦਾਂ ਪਹਿਲਾਂ ਕਿਹਾ, ਹੁਣ ਇਹ ਮੌਕਾ ਜੋ ਤੁਹਾਡੇ ਕੋਲ, ਇਹ ਐਕਸਪੋਜ਼ ਹੋਏ ਨੇ ਤੇ ਪਰਦਾ ਚੱਕੋ ਇਹਨਾਂ ਤੋਂ। ਇਹ ਇਸ ਦੇ ਵਿੱਚ ਕੋਈ ਹੁਣ ਕੋਤਾਹੀ ਨਾ ਹੋਵੇ, ਕੋਈ ਪਿੱਛੇ ਨਾ ਇਸ ਚੀਜ਼ ਦੇ ਵਿੱਚ ਰਹਿ ਜਾਵੇ ਜੀ। ਸੋ ਜਿਹੜੇ ਕਾਂਗਰਸਮੈਨ ਸੈਨੇਟਰ ਟ੍ਰਾਂਸਨੈਸ਼ਨਲ ਆਪਰੇਸ਼ਨ ਦਾ ਬਿੱਲ ਲੈ ਕੇ ਆ ਰਹੇ ਆ, ਬਿੱਲ ਆਲਰੇਡੀ ਹੈਗੇ ਵੀ ਆ ਕਾਂਗਰਸ ਦੇ ਵਿੱਚ, ਉਹਨਾਂ ਨੂੰ ਕਾਲਾਂ ਕਰੋ। ਘੱਟੋ ਘੱਟ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਗੈਬਨ ਨਿਊਸਮ ਆ, ਉਹਨੂੰ ਲਾਂਤਾਂ ਪਾਓ ਵੀ ਭਾਈ ਤੇਰੇ ਐਡਮਿਨਿਸਟ੍ਰੇਸ਼ਨ ਚ ਅਸੈਂਬਲੀ ਵੂਮਨ ਜਿਹੜੀ ਜਸਮੀਤ ਕੌਰ ਬੈਂਸ ਬਿੱਲ ਲੈ ਕੇ ਆਈ ਸੀ, ਸਟੇਟ ਦੀ ਸੈਨੇਟ ਦੇ ਵਿੱਚ ਵੀ ਮੈਜੋਰਟੀ ਨਾਲ ਜਿਹੜਾ ਬਿੱਲ ਪਾਸ ਹੋਇਆ ਸੀ, ਅਸੈਂਬਲੀ 'ਚ ਵੀ ਜਨੈਨਿਮਸਲੀ ਪਾਸ ਹੋਇਆ ਸੀ, ਪਰ ਤੂੰ ਉਹਨਾਂ ਆਰਗੇਨਾਈਜੇਸ਼ਨ ਦੇ ਕਹੇ ਦੇ ਉੱਤੇ ਉਹ ਬਿੱਲ ਨਹੀਂ ਪਾਸ ਹੋਣ ਦਿੱਤਾ ਵੀ ਨਹੀਂ ਜੀ ਇਹ ਤਾਂ ਫੈਡਰਲ ਗਵਰਨਮੈਂਟ ਦਾ ਕੰਮ ਆ, ਸਾਡਾ ਕੋਈ ਲੈਣਾ ਦੇਣਾ ਨਹੀਂ। ਹੁਣ ਪੂਰਾ ਜਿਹੜਾ ਇਹ ਕਲੀਅਰ ਹੋ ਗਿਆ ਹੈਗਾ। ਸੋ ਪਲੀਜ਼ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਇਹ ਜਿਹੜੀ ਬੇਨਤੀ ਹੈਗੀ ਆ, ਭਈ ਵੱਧ ਤੋਂ ਵੱਧ ਜਿਹੜੇ ਆ ਇੱਥੇ ਦੀਆਂ ਜਿੰਨੀਆਂ ਵੀ ਏਜੰਸੀਜ਼ ਆ ਉਹਨਾਂ ਦਾ ਧੰਨਵਾਦ ਕਰੋ, ਉਹਨਾਂ ਨੂੰ ਚਿੱਠੀਆਂ ਲਿਖੋ ਭਈ ਸਾਰੇ ਜਿਹੜੇ ਆ ਇਹਦੇ ਵਿੱਚ ਜਿਹੜੇ ਆ ਵੱਧ ਤੋਂ ਵੱਧ ਇਨਵੋਲਵ ਹੋਣ। ਜੀ ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਇੱਕ ਦੋ ਹੋਰ ਬੇਨਤੀਆਂ ਕਰਦੇ ਹੋਏ ਆਪਾਂ ਅੱਗੇ ਜਿਹੜਾ ਵਧਦੇ ਹਾਂ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਵੱਲੋਂ ਸਾਲਾਨਾ ਆਰਟ ਕੈਂਪ ਇਸ ਸਾਲ ਅਗਸਤ ਦੇ ਪਹਿਲੇ ਹਫਤੇ ਦੇ ਵਿੱਚ ਕਰਵਾਇਆ ਜਾ ਰਿਹਾ ਆ। 3 ਅਗਸਤ ਤੋਂ 8 ਅਗਸਤ ਦੇ ਵਿੱਚ ਦੋ ਜਿਹੜੇ ਉਮਰ ਵਰਗ ਦੇ ਜਿਹੜੇ ਕਲਾਸਾਂ ਹੋਣਗੀਆਂ। ਇੱਕ ਜਿਹੜੀ ਏਜ ਹੋਊਗੀ 5 ਤੋਂ 10 ਸਾਲ ਤੱਕ, ਤੇ ਫਿਰ 11 ਤੋਂ 18 ਸਾਲ ਤੱਕ ਦੇ ਜਿਹੜੇ ਹੋਣਗੇ। ਸਵੇਰੇ 10 ਤੋਂ 12 ਤੇ ਜਿਹੜੇ ਦੁਪਹਿਰੀ 3 ਤੋਂ 5 ਵਜੇ ਤੱਕ ਜਿਹੜੀਆਂ 2 ਕਲਾਸਾਂ ਹੋਣਗੀਆਂ। ਸੋ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਬੱਚੇ ਜਿਹੜੇ ਆਰਟ ਕੈਂਪ ਦੇ ਵਿੱਚ ਹਿੱਸਾ ਲੈਣ, ਜੋ ਕਿ ਪਹਿਲੇ ਵੀ ਆਰਟ ਕੈਂਪਸ ਦੇ ਵਿੱਚ ਵੱਡੀ ਗਿਣਤੀ 'ਚ ਬੱਚਿਆਂ ਨੇ ਜਿਹੜਾ ਉਹ ਹਿੱਸਾ ਲਿਆ, ਤਾਂ ਉਹ ਜ਼ਰੂਰ ਉਹਨਾਂ ਨੂੰ ਅਸੀਂ ਬੇਨਤੀ ਆ ਵੀ ਆਪਣੇ ਆਪ ਬੱਚਿਆਂ ਨੂੰ ਜਿਹੜਾ ਰਜਿਸਟਰ ਕਰਾਓ। ਰਜਿਸਟਰ ਕਰਵਾਉਣ ਦੇ ਲਈ ਨੰਬਰ ਹੈ 408 722 7698 408 722 7698 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੈਗੇ ਆ। ਤੇ ਆਰਟ ਕੈਂਪ ਦੇ ਵਿੱਚ ਕਲਾਸਾਂ ਜਿਹੜੀਆਂ ਹਰ ਸਾਲ ਦੀ ਤਰ੍ਹਾਂ ਜਿਹੜੇ ਕੈਨੇਡਾ ਦੇ ਬਹੁਤ ਹੀ ਪ੍ਰੋਮੀਨੈਂਟ ਆਰਟਿਸਟ ਪੇਂਟਰ ਸਰਦਾਰ ਪਰਮ ਸਿੰਘ ਉਹ ਜਿਹੜੇ ਉਹ ਲਾਉਣਗੇ। ਸੋ 3 ਅਗਸਤ ਤੋਂ 8 ਅਗਸਤ ਤੱਕ, ਸੋ 3 ਤੋਂ 7 ਅਗਸਤ ਤੱਕ ਰੈਗੂਲਰ ਕਲਾਸਾਂ ਹੋਣਗੀਆਂ। 8 ਅਗਸਤ ਯਾਨੀ ਕਿ ਸ਼ਨੀਚਰਵਾਰ ਵਾਲੇ ਦਿਨ ਸਰਟੀਫਿਕੇਟ ਸਮਾਗਮ ਜਿਹੜਾ ਆ ਉਹ ਜਿਹੜਾ ਹੋਊਗਾ, ਤੇ ਆਪਾਂ ਆਰਟਿਸਟ ਤੋਂ ਹੋਰ ਜਿਹੜੇ ਪਹੁੰਚੇ ਪਤਵੰਤੇ ਸੱਜਣ ਹੁੰਦੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਸੋ 2 ਕਲਾਸਾਂ ਹੋਣਗੀਆਂ, ਸਵੇਰੇ 10 ਤੋਂ 12 ਤੇ ਸ਼ਾਮੀ 3 ਤੋਂ 5, ਤੇ 5 ਤੋਂ 10 ਸਾਲ ਤੱਕ ਦੇ ਤੇ 11 ਤੋਂ 18 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ। ਬਾਕੀ ਜੇ ਕਿਸੇ 1-ਅੱਧੀ ਸਾਲ ਦੀ ਉਮਰ ਦਾ ਫਰਕ ਆ ਤੇ 2 ਨਿਆਣੇ ਆ, ਦੋਨੋਂ ਭੈਣ ਭਾਈ ਆ ਜਾਂ ਦੋਨੋਂ ਭਰਾ ਨੇ ਜਾਂ ਦੋਨੋਂ ਭੈਣਾਂ ਨੇ, ਜੋ ਇੱਕ ਗਰੁੱਪ 'ਚ ਵੀ ਹੋਣਾ ਚਾਹੁੰਦੇ ਆ ਤੇ ਉਸ ਨੂੰ ਮੈਨੇਜ ਕੀਤਾ ਜਿਹੜਾ ਉਹ ਜਾ ਸਕਦਾ ਹੁੰਦਾ ਆ। ਤੇ ਕਾਲ ਕਰਿਓ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਨ ਦੇ ਲਈ 408 722 7698। ਸਾਲਾਨਾ ਆਰਟ ਕੈਂਪ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਵੱਲੋਂ ਇਹ ਫਰੈਜ਼ਨੋ ਦੇ ਵਿੱਚ ਜਿਹੜਾ 2125 ਨਾਰਥ ਬਾਰਟਨ ਐਵਨਿਊ ਆ, 2125 ਨਾਰਥ ਬਾਰਟਨ ਐਵਨਿਊ ਫਰੈਜ਼ਨੋ, ਇੱਥੇ ਜਿਹੜਾ ਉਹ ਲੱਗਣ ਜਾ ਰਿਹਾ ਆ। ਸੋ ਜਲਦ ਤੋਂ ਜਲਦ, ਲਿਮਿਟਿਡ ਸੀਟਾਂ ਹੁੰਦੀਆਂ ਨੇ, ਸੋ ਜਲਦ ਤੋਂ ਜਲਦ ਤੁਸੀਂ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੈਗੇ ਆ। 408 ਵੱਲੋਂ ਕਾਲਸ ਆਈਆਂ ਸੀਗੀਆਂ ਜਸਵੰਤ ਸਿੰਘ ਖਾਲੜਾ ਹੋਣਾ ਦੇ ਜੀਵਨ ਦੇ ਆਧਾਰ ਤੇ ਜਿਹੜੀ ਮੂਵੀ ਹੈਗੀ ਸਤਲੁਜ, ਉਹ ਕਈ ਗੁਰੂ ਘਰਾਂ ਦੇ ਲੰਗਰ ਹਾਲਾਂ ਦੇ ਵਿੱਚ ਉਹ ਮੂਵੀ ਦਿਖਾਈ ਜਾ ਰਹੀ ਆ। ਬੇਕਰਸਫੀਲਡ ਦੇ ਵਿੱਚ ਗੁਰਦੁਆਰਾ ਸਾਹਿਬ ਅੰਗਦ ਦਰਬਾਰ ਤੇ ਸੈਨੋ ਦੇ ਗੁਰੂ ਘਰ ਵੀ ਦਿਖਾਈ ਜਾ ਰਹੀ ਆ ਵੀਕਐਂਡ ਦੇ ਦੌਰਾਨ, ਤੇ ਇਸੇ ਤਰ੍ਹਾਂ ਰੋਜ਼ਵਿਲ ਗੁਰਦੁਆਰਾ ਸਾਹਿਬ ਵੀਕਐਂਡ ਦੇ ਦੌਰਾਨ ਸ਼ਨੀਚਰਵਾਰ ਤੇ ਐਤਵਾਰ ਸ਼ਾਇਦ 3 ਸ਼ੋਅ ਨਹੀਂ 3 ਵਾਰੀ ਡਿਫਰੈਂਟ ਟਾਈਮ ਦੇ ਉੱਤੇ ਉੱਥੇ ਜਿਹੜਾ ਲੰਗਰ ਹਾਲ ਉੱਥੇ ਦਿਖਾਣੀ ਆ। ਸੋ ਹੋਰ ਵੀ ਕਿਤੇ ਕਿਸੇ ਨੇ ਦਿਖਾਣੀ ਆ ਜਾਂ ਕੋਈ ਅਨਾਉਂਸਮੈਂਟ ਕਰਨੀ ਆ, ਜਰੂਰ ਸਾਡੇ ਨਾਲ ਸ਼ੇਅਰ ਕਰ ਲਿਓ, ਤਾਂ ਫਿਰ ਆਪਾਂ ਸਰੋਤਿਆਂ ਦੇ ਨਾਲ ਉਹ ਸ਼ੇਅਰ ਕਰ ਜੀ। ਬਿਲਕੁਲ। ਤੇ ਇੱਕ ਇਹ ਵੀ ਬੇਨਤੀ ਆ ਵੀ ਜੇ ਕੋਈ ਬੇਕਰਸਫੀਲਡ ਇਲਾਕੇ ਤੋਂ ਹੁਣੇ ਕਿਸੇ ਨੇ ਪੰਜਾਬ ਨੂੰ ਜਾਣਾ ਹੈ ਤਾਂ ਉਹ ਵੀ ਸੰਪਰਕ ਕਰਨ। ਇੱਕ ਛੋਟੀ ਜੀ ਚੀਜ਼ ਜਿਹੜੀ ਆ ਉਹਦੇ ਬਾਰੇ ਜਿਹੜੀ ਉਹ ਗੱਲ ਹੈਗੀ ਆ। ਸੋ ਤੇ ਬਾਕੀ ਇਹ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ ਹਰਜੋਤ ਸਿੰਘ ਜੀ, ਮਿਲਦੇ ਆ ਜੀ ਫਿਰ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।